अस्सलाम वालेकुम जी। इस टाइम मैं बैठा अपर चनाब नहर ਦੇ ਉੱਤੇ। ਇਹ ਨਹਿਰ ਚਨਾਬ ਦੇ ਵਿੱਚੋਂ ਨਿਕਲ ਕੇ ਤੇ ਰਾਵੀ ਦੇ ਵਿੱਚ ਜਾ ਕੇ ਡਿੱਗਦੀ ਆ। ਹੈੱਡ ਮਰਾਲਾ ਤੋਂ ਨਿਕਲ ਕੇ ਹੈੱਡ ਬੱਲੋਕੀ ਦੇ ਵਿੱਚ ਜਾ ਕੇ ਮੁੱਕ ਜਾਂਦੀ ਹੈ। ਤੇ ਇਸ ਟਾਈਮ ਜਿਹੜੀ ਥਾਂ ਤੇ ਅਸੀਂ ਬੈਠੇ ਆ ਇਹ ਸ਼ਰਕਪੁਰ ਦੀ ਇਹ ਥਾਂ ਜੀ। ਸ਼ਰਕਪੁਰ ਇਹ ਸ਼ਹਿਰ ਆ ਹੁਣ ਤਾਂ, ਲੇਕਿਨ ਬੜਾ ਪੁਰਾਣਾ ਕਦੀਮੀ, ਕਹਿੰਦੇ ਵੀ ਬਾਦਸ਼ਾਹ ਸ਼ਾਹਜਹਾਨ ਦੇ ਦੌਰ ਦਾ ਇਹ ਆਬਾਦ ਆ, ਬੜਾ ਕਦੀਮੀ ਆ। ਤੇ ਇਹਨੂੰ ਸੂਫੀਆ ਦੀ ਧਰਤੀ ਵੀ ਕਹਿੰਦੇ ਆ। ਬੜੇ ਸਾਧੂ ਸੰਤ ਫਕੀਰ ਅੱਲਾ ਲੋਕ ਬੰਦੇ ਇੱਥੇ ਆ ਕੇ ਆਬਾਦ ਹੋਏ, ਜਿਨ੍ਹਾਂ ਦੇ ਵਿੱਚ ਹਜ਼ਰਤ ਸ਼ੇਰ ਮੁਹੰਮਦ ਸ਼ੇਰ ਰੁਬਾਨੀ ਸ਼ਰਕਪੁਰੀ ਰਹਿਮਤੁल्लाह अलैह ਉਹਨਾਂ ਦੀ ਨਿਸਬਤ ਵੀ ਇਸ ਸ਼ਹਿਰ ਦੀ ਜਿਹੜੀ ਹੈ ਨਾ ਵਜ੍ਹਾ ਬਣੀ ਸ਼ੋਹਰਤ ਦੀ। ਤੇ ਫਿਰ ਉਸ ਤੋਂ ਗਾਂਹ ਫਿਰ ਇਹਦੀ ਇੱਕ ਹੋਰ ਸ਼ੋਹਰਤ ਦੀ ਵਜ੍ਹਾ ਬਣੀ ਵੀ ਜਿਹੜੇ ਇੱਥੇ ਦੌਰ ਦੇ ਨਾਲ ਨਾਲ ਇੱਥੇ ਜਿਵੇਂ ਬੰਦਿਆਂ ਨੇ ਆ ਕੇ ਇਹਨੂੰ ਧਰਤੀ ਨੂੰ ਆਬਾਦ ਕੀਤਾ, ਕੋਈ ਜ਼ਿਮੀਂਦਾਰਾ ਕੀਤਾ, ਮਿਹਨਤਾਂ ਕੀਤੀਆਂ। ਫਿਰ ਇੱਥੇ ਦਾ ਜਿਹੜਾ ਬਾਗ ਅਮਰੂਦ ਦਾ ਬਾਗ ਸੀ ਨਾ ਉਹ ਵੀ ਬੜਾ ਮਸ਼ਹੂਰ ਹੋਇਆ। ਅਮਰੂਦ ਪੂਰੀ ਦੁਨੀਆ ਦੇ ਵਿੱਚ ਸ਼ਰਕਪੁਰ ਦਾ ਅਮਰੂਦ ਮੰਨਿਆ ਜਾਂਦਾ। ਫਿਰ ਅੱਗਾਂ ਹੌਲੀ ਹੌਲੀ ਜਦੋਂ ਟਾਈਮ ਗੁਜ਼ਰਿਆ ਫਿਰ ਇੱਥੇ ਲੀਚੀ ਹੋਈ, ਲੀਚੀ ਤੋਂ ਬਾਅਦ ਸਟ੍ਰਾਬਰੀ ਹੋਈ। ਬੜੀ ਸ਼ੋਹਰਤ ਇੱਥੇ ਦੇ ਜਿਹੜੇ ਨਾ ਲੀਚੀ, ਸਟ੍ਰਾਬਰੀ ਤੇ ਅਮਰੂਦ ਨੇ ਪਾਈ ਇੱਥੇ। ਤੇ ਅਸੀਂ ਵੀ ਅੱਜ ਇੱਥੇ ਜਿਹੜਾ ਪਹੁੰਚੇ ਆ ਨਾ, ਇੱਕ ਫਸਲ ਜਾਂ ਜਿਹੜੀ ਬਾਗਾਤ ਦੀ ਫਸਲ ਆ, ਨਵੀਂ ਆ ਫਸਲ, ਉਹ ਤੁਹਾਨੂੰ ਅੱਜ ਦਿਖਾਉਂਦੇ ਆ ਵੀ ਉਹ ਵੀ ਇੱਥੋਂ ਕਿਸ ਬੰਦਿਆਂ ਨੇ ਲਾਈ ਹੈ ਤੇ ਬੜੀ ਕਾਮਯਾਬ ਹੋਈ ਹੈ। ਜਿਹੜੀ ਵੀ ਅਮਰੀਕਾ ਦੀ ਫਸਲ ਤੇ ਬਾਹਰਲੇ ਮੁਲਕਾਂ ਦੀ ਫਸਲ ਸੀ, ਉਹ ਬਾਹਰਲੇ ਮੁਲਕਾਂ ਦੇ ਬਗਾਤ, ਉਹ ਇੱਥੇ ਫਲਦਾਰ ਇੱਥੇ ਆ ਕੇ ਲਾਇਆ ਤੇ ਉਹ ਬੜਾ ਕਾਮਯਾਬ ਹੋਇਆ। ਅਸੀਂ ਵੀ ਤੁਹਾਨੂੰ ਉਹ ਦਿਖਾਉਣ ਆਏ ਆ ਵੀ ਜਿੱਦਾਂ ਸ਼ਰਕਪੁਰ ਦਾ ਅਮਰੂਦ ਸੀ, ਸ਼ਰਕਪੁਰ ਦੀ ਲੀਚੀ ਸੀ, ਸ਼ਰਕਪੁਰ ਦੀ ਸਟ੍ਰਾਬਰੀ ਸੀ, ਤੇ ਇਦਾਂ ਹੀ ਹੁਣ ਸ਼ਰਕਪੁਰ ਦਾ ਇੱਕ ਨਵਾਂ ਫਲ ਆ ਜਿਹੜਾ ਤੁਹਾਨੂੰ ਅਸੀਂ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਆਏ ਆ। ਉਹਦੀ ਈਚੀ ਮੀਚੀ ਤੁਹਾਡੇ ਤੱਕ ਪਹੁੰਚਾਉਂਦੇ ਆ ਵੀ ਕਿੱਦਾਂ ਲੱਗਣਾ, ਕਿਹੜੇ ਮੌਸਮ 'ਚ, ਕਿਹੜੀ ਥਾਂ 'ਚੋਂ, ਸਾਰੀ ਗੱਲਬਾਤ ਤੁਹਾਨੂੰ ਕਰਦੇ ਆ, ਨਾਲੇ ਦਿਖਾਉਂਦੇ ਹੈ। ਹਾਂਜੀ, ਅਸੀਂ ਜੀ ਪਹੁੰਚ ਗਏ ਆ ਇੱਥੇ। ਜਿਹੜੇ ਮਕਾਮ ਤੇ ਅਸੀਂ ਪਹੁੰਚਣਾ ਸੀ ਸ਼ਰਕਪੁਰ ਦੇ ਵਿੱਚ, ਜਿਹੜੇ ਤੁਹਾਨੂੰ ਦੱਸਿਆ ਸੀਗਾ ਵੀ ਤੁਹਾਨੂੰ ਜਾ ਕੇ ਕੋਈ ਨਵੀਂ ਫਸਲ ਬਾੜੀ, ਕੋਈ ਨਵੀਂ ਜ਼ਿਮੀਂਦਾਰਾਂ ਵਾਸਤੇ ਖਸੂਸੀ ਵੀਡੀਓ, ਜਿਹੜੇ ਕਹਿੰਦੇ ਵੀ ਮਾਫੀਆ ਦੇ ਹੱਥੋਂ ਤੰਗ ਹੋਏ ਹੋਏ ਆ ਨਾ, ਉਹਨਾਂ ਵਾਸਤੇ ਅਸੀਂ ਫਸਲ ਵਿਖਾਉਣ ਵਾਸਤੇ ਆਏ ਆ। ਤੇ ਸਿਆਣੇ ਕਹਿੰਦੇ ਆ ਵੀ ਦਾਣੇ ਦਾਣੇ ਤੇ ਮੋਹਰ ਲੱਗੀ ਹੈ ਜਿਹਨੇ ਖਾਣਾ ਹੁੰਦਾ। ਉਹ ਮੁੰਡਾ ਨਾ ਆਪਣੇ ਪਿਓ ਨੂੰ ਆਖੇ, ਅੱਬਾ ਤੂੰ ਹਰ ਆਏ ਗਏ ਰੋਟੀ, ਉਹ ਬੜਾ ਤੰਗ ਹੋ ਗਿਆ। ਤੇ ਉਹ ਕਹਿੰਦਾ, ਅੱਬਾ ਤੂੰ ਨਾ ਵੀ ਕੀ ਤੂੰ ਹਰ ਪ੍ਰਾਹੁਣੇ ਨੂੰ ਅੱਗੇ ਤੂੰ ਕਹਿੰਦਾ ਵੀ ਲਿਆਓ ਰੋਟੀ। ਉਹ ਕਹਿੰਦਾ, ਪੁੱਤ ਵੀ ਖਾਣ ਵਾਲੇ ਦੇ ਨਾ ਦਾਣੇ ਦਾਣੇ ਤੇ ਮੋਹਰ ਲੱਗੀ ਹੈ। ਉਹ ਕਹਿੰਦਾ, ਅੱਬਾ ਐਤਕੀ ਤਾਂ ਮੋਹਰਾਂ ਵਾਲੇ ਦਾਣੇ ਲੈ ਲੈ, ਅੱਗੇ ਤੋਂ ਨਾ ਲਈ। ਅਸੀਂ ਜੀ ਆਪ ਦਾ ਜਿਹੜਾ ਮੁਕੱਦਰਾਂ ਦਾ ਰਿਜ਼ਕ ਸੀ ਉਹ ਖਾਣ ਵਾਸਤੇ ਇੰਨੇ ਕਿਲੋਮੀਟਰ ਸਫ਼ਰ ਕਰਕੇ, 200 ਕਿਲੋਮੀਟਰ ਤਾਂ ਪੱਕਾ ਹੋਣਾ, ਜ਼ਿਆਦਾ 200 ਕਿਲੋਮੀਟਰ ਤੋਂ ਵੀ ਦੱਸਦੇ ਆ ਵੀ ਜ਼ਿਆਦਾ। ਤੇ ਉੱਥੇ ਅਸੀਂ ਪਹੁੰਚ ਗਏ ਜੀ। ਇਹ ਜਿਹੜੇ ਬਜ਼ੁਰਗਾਂ ਕੋਲ ਅਸੀਂ ਬੈਠੇ ਆ, ਇਹਨਾਂ ਦਾ ਪਿੰਡ ਆ ਫੈਜ਼ਪੁਰ। 1901 ਦੀ ਅਲਾਟਮੈਂਟ ਦੇ ਵਿੱਚ ਨਾ ਸਾਡਾ ਸ਼ਹਿਰ ਸਮੁੰਦਰੀ, ਇੱਥੋਂ ਕਈ ਪਿੰਡ ਉੱਠ ਕੇ ਉਹਨਾਂ ਨੂੰ ਉੱਥੇ ਅਲਾਟਮੈਂਟ ਹੋਈ ਸੀ, ਜਿਹਦੇ ਵਿੱਚ ਉੱਥੇ ਇੱਕ ਫੈਜ਼ਪੁਰ ਆ, ਇਸੇ ਨਾਂ ਦੇ ਉੱਤੇ ਪਿੰਡ ਆਬਾਦ ਦਾ ਫੈਜ਼ਪੁਰ। ਮਾਲਮ ਆ, ਪੜਥਾਂ ਪਿੰਡ ਆ, ਤੇ ਇੱਕ ਕਿਹੜਾ ਦੱਸਿਆ ਮਾਰੀ ਟਾਰੀ ਆ, ਤੇ ਕਰੌਲ ਪਿੰਡ। ਇਹ ਕਈ ਪਿੰਡ ਜਿਹੜੇ ਇੱਥੋਂ ਦੀ ਅਲਾਟਮੈਂਟ ਉੱਥੇ ਹੋਈ, ਉਹਨਾਂ ਦੇ ਮਾਰੀ ਟਾਰੀ, ਮਾਲਮ, ਪੜਥਾਂ, ਫੈਜ਼ਪੁਰ, ਕਰੌਲ, ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਅਸੀਂ ਆ ਕੇ ਬੈਠੇ ਹਾਂ, ਜਿੱਥੇ ਉਹਨਾਂ ਦੇ ਬਾਓ ਜਦਾਦ ਵਸਦੇ ਸੀ ਨਾ 1901 ਦੇ ਵਿੱਚ। ਅਸੀਂ ਉੱਥੇ ਆ ਕੇ ਬੈਠੇ ਹਾਂ। ਤੁਹਾਨੂੰ ਵਿਖਾਇਆ ਸੀ ਭੜਥਾਂ ਦੇ ਵਿੱਚ ਗੁਲਾਬ ਲੱਗਦਾ, ਉਹ ਗੁਲਾਬ ਵੀ ਮੈਂ ਕਹਿੰਦਾ ਇੱਥੋਂ ਹੀ ਉਹ ਜਾਗ ਲੱਗਾ, ਕਿਉਂਕਿ ਅਸੀਂ ਇੱਥੇ ਵੇਖਦੇ ਆਏ ਹਾਂ ਤੇ ਇੱਥੇ ਬੜਾ ਗੁਲਾਬ ਲੱਗਾ ਹੋਇਆ ਸੀਗਾ। ਤੇ ਸਿਆਣੇ ਕਹਿੰਦੇ ਵੀ ਆਸ਼ਕ ਮਸ਼ੂਕ ਹੁੰਦੇ ਆ ਪਿਓ ਪੁੱਤ, ਤੇ ਅੱਜ ਉਹ ਗੱਲ ਸੱਚੀ ਹੋ ਗਈ। ਜਿਹੜੇ ਬਜ਼ੁਰਗ ਮੇਰੇ ਕੋਲ ਬੈਠੇ ਆ, ਇਹਨਾਂ ਦਾ ਨਾਮ ਆ ਆਸ਼ਕ, ਤੇ ਇਹਨਾਂ ਦੇ ਜਿਹੜੇ ਪੁੱਤਰ ਆ ਉਹ ਬੈਠੇ ਜੀ, ਹਾਂ ਇਹਨਾਂ ਦੇ ਭਰਾ ਜੀ, ਉਹਨਾਂ ਦਾ ਨਾਮ ਆ ਮਸ਼ੂਕ। ਇਹ ਦੋਵੇਂ ਭਰਾ ਜੀ ਆਸ਼ਕ ਮਸ਼ੂਕ, ਇਹਨਾਂ ਦੇ ਵਾਲਦ ਨੇ ਨਾਂ ਰੱਖਿਆ ਸੀ। ਤੇ ਉਹ ਬੜਾ ਚੰਗਾ ਲੱਗਾ ਨਾਂ ਦੇਖ ਕੇ ਵੀ ਭਰਾ, ਦੋਵੇਂ ਭਰਾ ਆਸ਼ਕ ਮਸ਼ੂਕ। ਨਾਂ ਭਲੇ ਵਕਤਾਂ ਦਾ ਨਾਂ ਰੱਖੀਜਾ ਹੋਇਆ, ਹੁਣ ਨਹੀਂ ਬੰਦੇ ਰੱਖਦੇ ਤੋਂ। ਅੱਛਾ ਜੀ, ਅਸੀਂ ਹੁਣ ਤੁਹਾਨੂੰ ਉਹ ਦਿਖਾਉਂਦੇ ਆ ਜਿਹੜਾ ਐਡੀ ਦੂਰ ਅਸੀਂ ਵੀ ਆਏ, ਕਿਹੜੀ ਫਸਲ, ਨਵੀਂ ਫਸਲ ਤੁਹਾਡੇ ਤੱਕ ਪਹੁੰਚਾਉਣਾ ਆ। ਹੈ ਤਾਂ ਇੱਥੇ ਦੋ ਚਾਰ ਫਸਲਾਂ ਨਵੀਆਂ, ਪਰ ਜਿਹੜੀ ਤਾਂ ਖਸੂਸੀ ਅਸੀਂ ਆਏ ਨਾ ਉਹ ਐਨਾਕੋਂਡਾ ਜੀ, ਐਵਾਕਾਡੋ, 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 ਐਵਾਕਾਡੋ ਜੀ ਕੋਈ ਨਵੀਂ ਫਸਲ ਆ, ਉਹ ਤੁਹਾਨੂੰ ਅਸੀਂ ਵਿਖਾਉਂਦੇ ਆ। ਤੇ ਉਹਦੀ ਬਰੀਕੀ ਦੱਸਦੇ ਆ, ਉਹਦਾ ਮੌਸਮ ਦੱਸਦੇ ਆ, ਉਹਦੀ ਸਾਰੀ ਗੱਲਬਾਤ ਜੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਆ। ਆ ਮੁੰਡਾ ਜਿਹੜਾ ਹਰੀ ਸ਼ਰਟ ਵਾਲਾ ਨਾ, ਨਾਂ ਕੀ ਅਬਦੁਲ ਗਫੂਰ ਸਾਹਿਬ ਨੇ ਸਾਨੂੰ ਖਸੂਸੀ ਦਾਵਤ ਦਿੱਤੀ ਹੈ ਜੀ। ਅਸੀਂ ਇਹਨਾਂ ਦੇ ਪ੍ਰਾਹੁਣੇ ਅੱਜ, ਤੇ ਬੜੀ ਮੁੰਡੇ ਨੇ ਸੇਵਾ ਕੀਤੀ, ਬੜਾ ਪਿਆਰ ਦਿੱਤਾ ਆਂਦਿਆਂ ਨੂੰ ਜੀ। ਤੇ ਆਪਣੇ ਇਹਨਾਂ ਦੇ, ਤੁਹਾਡੇ ਇਹ ਦਾਦਾ ਜੀ, ਮੇਰੇ ਤਾਇਆ ਜੀ ਨੇ, ਇਹ ਤੁਹਾਡੇ ਤਾਇਆ ਜੀ, ਇਹ ਉਹਨਾਂ ਦੇ ਵਾਲਦ ਸਾਹਿਬ ਆ ਜੀ। ਤੇ ਹਾਂਜੀ, ਸਾਰੇ ਕੁਨਬੇ ਨਾਲ ਮਿਲੇ ਵੀ ਆ ਜੀ। ਅਸੀਂ ਬਜ਼ੁਰਗਾਂ ਕੋਲ ਬੈਠੇ ਆ, ਚਾਹ ਪਾਣੀ ਪੀਣ ਲੱਗੇ ਆ। ਚਾਹ ਪਾਣੀ ਪੀ ਕੇ ਨਾ ਤੇ ਫਿਰ ਅਸੀਂ ਤੁਹਾਨੂੰ ਦਿਖਾਉਂਦੇ ਆ ਐਵਾਕਾਡੋ। ਮੀਂਹ ਪਿਆ ਕਿ ਪਾਣੀ ਲਾਇਆ? ਬਾਰਿਸ਼ ਹੋਈ ਜੀ ਕੱਲ।
ਅਸੀਂ ਜੀ ਪਹੁੰਚ ਗਏ ਆ ਬਾਗ ਦੇ ਵਿੱਚ, ਜਿਹੜਾ ਤੁਹਾਨੂੰ ਅੱਗੇ ਦੱਸਿਆ ਵੀ ਫਰੂਟ ਦਾ ਐਵਾਕਾਡੋ ਦੇ ਫਲ ਦੇ ਬਾਗ ਦੇ ਵਿੱਚ ਅਸੀਂ ਪਹੁੰਚ ਗਏ ਆ। ਇਸ ਫਲ ਦਾ ਦੱਸਦੇ ਆ ਵੀ ਬੜੀ ਸ਼ਫਾ ਇਹਦੇ ਵਿੱਚ, ਬੜੀ ਤਾਕਤ ਆ, ਕੂਵਤ ਤੇ ਮਦਾਫਤ ਬੰਦੇ ਦੀ ਵਧਾਉਂਦਾ, ਬਿਮਾਰੀਆਂ ਤੋਂ ਬਚਾਉਂਦਾ, ਬੜੇ ਫਾਇਦੇ ਆ ਇਹਦੇ। ਕੈਂਸਰ ਵਰਗੀ ਬਿਮਾਰੀ ਨਾਲ ਵੀ ਕਹਿੰਦੇ ਬੰਦਾ ਲੜ ਜਾਂਦਾ ਜੇ ਇਹਦਾ ਜੂਸ ਪੀਂਦਾ ਰਹੇ। ਅਸੀਂ ਅੱਗੇ ਬੜਾ ਪੁਰਾਣਾ ਇਹਨੂੰ ਦੇਖਦੇ ਹੁੰਦੇ ਸੀ, ਇਹ ਬਾਹਰਲੇ ਮੁਲਕਾਂ ਦੇ ਵਿੱਚ ਦਾ ਇਹ ਫਲ ਸੀਗਾ। ਫਿਰ ਅੱਲਾ ਨੇ ਚਾਹਿਆ ਹੌਲੀ ਹੌਲੀ ਸਾਡੇ ਪਾਕਿਸਤਾਨ 'ਚ ਵੀ ਆ ਗਿਆ ਤੇ ਇਸ ਟਾਈਮ ਬੜੀ ਮੰਗ ਹੈ ਇਹਦੀ, ਬੜਾ ਕੀਮਤੀ ਫਲ ਆ ਤੇ ਫਸਲ ਆ। ਅਸੀਂ ਬਤੌਰੇ ਫਸਲ ਦਿਖਾਉਣ ਵਾਸਤੇ ਤੁਹਾਨੂੰ ਆਏ ਹਾਂ ਵੀ ਇਹ ਇੱਕ ਐਸੀ ਫਸਲ ਆ ਵੀ ਸਾਡੇ ਜ਼ਿਮੀਂਦਾਰਾਂ ਨੂੰ ਇਹ ਲਾਣੀ ਚਾਹੀਦੀ ਹੈ। ਜਿੱਦਾਂ ਐਵਾਕਾਡੋ ਤੁਹਾਨੂੰ ਦਿਖਾਣਾ, ਇਦਾਂ ਹੀ ਸ਼ਰਕਪੁਰ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਫਸਲਾਂ ਜਿਹੜੀਆਂ ਮੇਰੀ ਫਸਲ ਮੇਰੀ ਮਰਜ਼ੀ ਵਾਲਾ ਹਿਸਾਬ ਆ ਵੀ ਜ਼ਿਮੀਂਦਾਰ ਦੇ ਉਹ ਮਰਜ਼ੀ ਨਾਲ ਛਾਇ ਜਾਂਦੀ ਆ। ਉਹ ਜਿੱਦਾਂ ਸਾਡੀ ਕਣਕ ਚੌਲ ਤੇ ਮੱਕੀ ਨੂੰ ਪੈਂਦੇ ਨਾ ਮਾਫੀਆ, ਇਹਨਾਂ ਫਸਲਾਂ ਨੂੰ ਮਾਫੀਆ ਨਹੀਂ ਪੈਂਦਾ। ਮੈਂ ਤਾਂ ਕਹਿੰਦਾ ਵੀ ਇਦਾਂ ਦੀਆਂ ਫਸਲਾਂ ਤੁਹਾਡੇ ਤੱਕ ਪਹੁੰਚਾਈਏ ਜਿਹਦੇ 'ਚ ਕੋਈ ਕਿਸਾਨ ਦਾ ਫਾਇਦਾ ਹੋਵੇ, ਕਿਸਾਨ ਦਾ ਕੋਈ ਪੈਰਾਂ ਤੇ ਖੜਾ ਹੋਵੇ। ਜਿਵੇਂ ਐਵਾਕਾਡੋ ਆ, ਇੱਥੇ ਦੀ ਲੀਚੀ ਆ ਫਸਲ, ਅਮਰੂਦ ਇੱਥੇ ਦਾ ਬੜਾ ਮਸ਼ਹੂਰ ਆ। ਫਿਰ ਇੱਕ ਉਹ ਸਟਾਬਰੀ ਇੱਥੇ ਦੀ ਬੜੀ ਮਸ਼ਹੂਰ ਆ। ਅੱਛਾ, ਇਹ ਦੋ ਤਿੰਨ ਛਾਵਾਂ ਤਾਂ ਇੱਥੇ ਸ਼ਰਕਪੁਰ ਦੀਆਂ ਹੈ ਹੀ ਸੀ ਨਾ ਮਸ਼ਹੂਰ। ਗਾਂ ਹੁਣ ਹੋਰ ਫਸਲਾਂ ਇਹਨਾਂ ਨੇ ਬੜੀਆਂ ਤਿਆਰ ਕੀਤੀਆਂ, ਜਿਹਦੇ ਵਿੱਚੋਂ ਐਵਾਕਾਡੋ ਦੀ ਗੱਲ ਕਰਕੇ ਨਾ, ਉਹ ਦੋ ਤਿੰਨ ਫਸਲਾਂ ਤੁਹਾਨੂੰ ਮੈਂ ਹੋਰ ਵੀ ਦਿਖਾਣਾ ਕਿਹੜੀਆਂ ਜਿਹੜੀਆਂ ਕਾਮਯਾਬ ਜਾ ਰਹੀਆਂ। ਉਹ ਜ਼ਰੂਰੀ ਨਹੀਂ ਵੀ ਸ਼ਰਕਪੁਰ 'ਚ ਹੀ ਹੋਣਗੀਆਂ, ਵੀ ਤੁਸੀਂ ਲੈਲਪੁਰ ਲਾਓ ਤੇ ਉੱਥੇ ਨਾ ਹੋਣ, ਜਾਂ ਕਿਤੇ ਸੱਜੇ ਖੱਬੇ ਜਿੱਥੇ ਮਰਜ਼ੀ ਲਾ ਲਓ। ਪਾਣੀ ਤੇ ਮਿੱਠੇ ਪਾਣੀ ਦੀ ਧਰਤੀ ਦੀ ਲੋੜ ਆ, ਇਹ ਹੋ ਜਾਂਦੀਆਂ ਫਸਲਾਂ। ਤੇ ਇਹਦੀ ਤੁਹਾਨੂੰ ਫਸਲ ਦੀ ਸਾਰਾ ਦੱਸਦੇ ਆ ਗੱਲਬਾਤ, ਫਿਰ ਅਸੀਂ ਅਗਲੀ ਫਸਲ ਦਾ ਵੀ ਦੱਸਾਂਗੇ। ਆਏ ਤਾਂ ਰੱਬੀ ਆ, ਚਲੋ ਇਹਨਾਂ ਦੀਆਂ ਫਸਲਾਂ ਤਾਂ ਸਾਰੀਆਂ ਦਿਖਾ ਕੇ ਜਾਵਾਂਗੇ ਤੇ ਇਹਨਾਂ ਦਾ ਮੁਨਾਫਾ ਵੀ ਦੱਸਾਂਗੇ। ਮੈਂ ਤਾਂ ਕਹਿੰਦਾ ਜਿਹੜੇ ਪਾਸਿਆਂ 'ਚ ਬਾਗ ਨਹੀਂ ਹੈਗੇ ਉੱਥੇ ਜਾ ਕੇ ਨਾ ਕੋਈ ਕਿੱਲਾ 2-2 ਕਿੱਲੇ ਹਰ ਜ਼ਿਮੀਂਦਾਰ ਲਾਵੇ, ਵੀ ਚਲੋ ਜੇ ਕਿਸੇ ਹੋਰ ਫਸਲ 'ਚ ਵਾਧਾ ਘਾਟਾ ਹੋਵੇ ਤੇ ਇਦਾਂ ਦੀ ਫਸਲ ਉਹ ਫਿਰ ਬੰਦੇ ਨੂੰ ਡਿੱਗਣ ਨਹੀਂ ਦਿੰਦੀ। ਜਿਵੇਂ ਹੁਣ ਜ਼ਿਮੀਂਦਾਰ ਡਿੱਗ ਗਿਆ ਨਾ, ਸਾਰੀਆਂ ਫਸਲਾਂ ਸਾਥ ਛੱਡ ਗਈਆਂ। ਕੋਈ ਇਦਾਂ ਦੀ ਇੱਕ ਫਸਲ ਵੀ ਹੁੰਦੀ ਨਾ ਤੇ ਬੰਦਾ ਫਿਰ ਤਕੜਾ ਰਹਿੰਦਾ। ਹੁਣ ਆ ਜਿਹੜੇ ਤੁਸੀਂ ਆ ਪਿਛਾਂ ਬੂਟੇ ਦੇਖ ਰਹੇ ਆ, ਸਾਰੇ ਐਵਾਕਾਡੋ ਦੇ ਆ ਜਾ ਹੈ। ਹਾਂ, ਇਹ ਜੀ ਕਿਸਾਨਾਂ ਵਾਸਤੇ ਇਹ ਨਵੀਂ ਗੱਲ ਆ ਵੀ ਇਹ ਉਹ ਫਸਲ ਆ ਜਿਹਨੂੰ ਆ ਕੇ ਨਾ ਖਰੀਦਦਾਰ ਤੋੜ ਘਰੋਂ ਲੈ ਕੇ ਜਾਂਦੇ ਆ। ਉਹਦੀ ਇੱਕ ਵਜ੍ਹਾ ਇਹ ਵੀ ਆ ਵੀ ਨਵੀਂ ਆ ਨਾ, ਜਦੋਂ ਆਮ ਹੋ ਜੂਗੀ ਫਿਰ ਘਰੋਂ ਕਿਹਨੇ ਲੈਣੀ, ਫਿਰ ਤਾਂ ਜਾਣਾ ਪੈਣਾ। ਫਿਲਹਾਲ ਦੀ ਘੜੀ ਘਰੋਂ ਲੈ ਕੇ ਜਾਂਦੇ ਏਡੀ ਤਕੜੀ ਫਸਲ। ਤੇ ਆ ਸਾਡੇ ਨਾਲ ਜੀ ਗੁਲਾਮ ਮੁਸਤਫਾ ਸਾਹਿਬ, ਅਬਦੁਲ ਗਫੂਰ ਸਾਹਿਬ ਜੀ ਸ਼ਰਕਪੁਰ ਦੇ ਵਿੱਚ, ਇਹ ਸਾਡੇ ਪ੍ਰਾਹੁਣਚਾਰ ਆ ਜੀ। ਇਹਨਾਂ ਨੇ ਸਾਨੂੰ ਦਾਵਤ ਦਿੱਤੀ, ਸਾਡੀ ਸੇਵਾ ਵੀ ਬੜੀ ਕੀਤੀ ਤੇ ਇਹਨਾਂ ਨਾਲ ਅਸੀਂ ਬਰੀਕੀ ਨਾਲ ਗੱਲਬਾਤ ਕਰ। ਤੁਸੀਂ ਤਾਂ ਕਹਿੰਦੇ ਸੀ ਲੱਗਿਆ ਹੋਇਆ ਇੱਥੇ ਤਾਂ ਲੱਗੇ ਨੇ ਦਾਣੇ। ਆ ਕਿੱਥੇ ਆ ਜਾਓ ਜੀ, ਫਿਰ ਤੁਹਾਨੂੰ ਦਿਖਾਣੇ ਆ ਦਾਣਾ ਜੀ। ਚੱਲਣ ਦੇ ਨਾ ਇਦਾਂ ਹੀ ਉਹ ਲੱਗੇ ਨੇ, ਉਹ ਅਸਲ 'ਚ ਉੱਥੇ ਖਿਲਾ ਰਹੇ ਨੇ। ਬਾਰਿਸ਼ ਦੀ ਵਜ੍ਹਾ ਤੋਂ ਮੈਂ ਜ਼ਰਾ ਸੰਗਣਾ ਪਿਆ ਤੁਹਾਡੇ ਜੁੱਤੀ ਘਾਟੀ ਤੋਂ। ਨਹੀਂ ਕੋਈ ਨਹੀਂ, ਤੇ ਅਸੀਂ ਕੀਤਾ ਉਹ ਤੁਸੀਂ ਸਭ ਨਾਲ ਪਹਿਲੇ ਜਿਹੜੀ ਵੀਡੀਓ ਪਾਈ ਸੀ ਸ਼ਿਮਲਾ ਮਿਰਚ ਦੀ ਪਾਈ ਸੀ। ਆਹੋ ਹਾਂ ਹੈਨਾ। ਹਾਂ ਸ਼ਿਮਲਾ ਅਸੀਂ ਲਾਉਂਦੇ ਆ ਨਾ ਸ਼ਿਮਲਾ। ਤੇ ਮੈਂ ਵੀ ਲਾਈ ਆ ਥੋੜੀ ਮੇਰੀ ਪਨੀਰੀ ਕੋਈ ਨਹੀਂ ਹੁੰਦੀ। ਉਹ ਤੇਰੇ ਕੋ ਆ ਚੰਗੀਆਂ ਫਸਲਾਂ, ਤੂੰ ਇਹੀ ਲਾ, ਤੂੰ ਕਾਹਨੂੰ ਪੰਗਾ ਲੈਣਾ ਉੱਥੇ ਫਿਰ ਸ਼ਿਮਲਾ ਹੈ। ਮੈਂ 4-4 5-5 ਏਕੜ ਲਾਂਦਾ ਰਿਹਾ। ਉਹ ਤਾਂ ਲਾਂਦਾ ਰਿਹਾ, ਹੁਣ ਜਿਹੜੀਆਂ ਨਵੀਆਂ ਫਸਲਾਂ ਇਹ ਲਾ। ਇਹ ਨਵੀਆਂ ਦਾ ਨਾਲੇ ਇਹ ਗੱਲ ਸੁਣ ਨਾ, ਇਹ ਸਵਾਬ ਦਾ ਕੰਮ ਵੀ ਆ। ਨਵੀਂ ਫਸਲ ਜ਼ਿਮੀਂਦਾਰਾਂ ਨੂੰ ਤੂੰ ਦੱਸ ਰਿਹਾ ਨਾ, ਇਹ ਕਿਸੇ ਦਾ ਭਲਾ ਹੋ ਜੂ, ਕੋਈ ਲਾ ਲੂ ਹੈ। ਆ ਮਾਫੀਆ ਤੋਂ ਜਾਨ ਛੁੱਟ ਜੂ ਤੇ ਇਹ ਨੇਕੀ ਆ ਜਿਹੜੀ ਤੂੰ ਕਰ ਰਿਹਾ। ਸ਼ਿਮਲਾ ਦੇ ਤਾਂ ਕੁੱਟੇ ਹੋਏ ਅਸੀਂ ਤੇਰੇ ਕੋ ਆਏ ਆ ਤੇ ਤੂੰ ਗਾਂ ਫਿਰ ਸਾਨੂੰ ਸ਼ਿਮਲਾ ਦੱਸੀ ਜਾਣਾ। ਆ ਦਾਣੇ ਲੱਗੇ ਜੇ ਕਹਿ ਪੁੱਤਰ ਲੱਗੇ ਨੇ। ਇਹ ਵੀ ਐਂਡ ਹੈਗਾ। ਦਾਣੇ ਦਾ ਅਸਲ 'ਚ ਨਾ ਖਤਮ ਹੋ ਗਿਆ ਨੇ, ਤੋੜ ਲਿਆ ਸੀ ਸਾਰਾ। ਇਹ ਕੋ ਦਾਣੇ ਬਚੇ ਨੇ, ਕੋਈ ਵੈਰਾਈਟੀ ਥੋੜਾ ਜ਼ੂਮ ਕਰਕੇ ਵੀਡੀਓ ਬਣਾ ਲਿਓ ਨਾ। ਅੱਛਾ ਜੀ, ਵੈਰਾਈਟੀ ਲੇਟ ਚੱਲ ਰਿਹਾ। ਲਓ ਜੀ, ਅਸੀਂ ਨਾ ਹੁਣ ਦਿੰਨੇ ਆ ਜੀ ਆਪਣੇ ਹਾਮਦ ਮੀਰ ਸਾਹਿਬ ਨੂੰ ਸਪੀਕਰ। ਸਾਡੇ ਜੀ ਇੱਧਰ ਬਗੈਰ ਵਾਲਾਂ ਤੋਂ ਹਾਮਦ ਮੀਰ ਸਾਹਿਬ ਆ ਜੀ। ਇਹ ਰਾਣਾ ਸਾਹਿਬ ਨਾ, ਇਹਨਾਂ ਨੂੰ ਕੋਈ ਗੱਲਬਾਤ ਪੁੱਛੋ ਵੀ ਜਿਹੜਾ ਸੁਣਨ ਵਾਲਿਆਂ ਦਾ ਕੋਈ ਫਾਇਦਾ ਹੋਵੇ, ਕੋਈ ਸੁਣਨ ਵਾਲਿਆਂ ਤੱਕ ਪਹੁੰਚੇ। ਕੋਈ ਗਫੂਰ ਸਾਹਿਬ ਨੂੰ ਦਿਓ ਨਾ ਸਪੀਕਰ ਦਾ। ਮੈਨੂੰ ਵੀ ਦੇ ਦਿਓ। ਮੈਂ ਦੇਣਾ ਤੂੰ ਲੈ, ਇਹਦੇ 'ਚ ਤੁਸੀਂ ਗੱਲ ਕਰੀ ਆ, ਜਵਾਬ ਦੇ। ਅੱਛਾ ਜਨਾਬ, ਹੋ ਗਿਆ ਚਾਲੂ।
ਅੱਛਾ, ਸਭ ਤੋਂ ਪਹਿਲੇ ਤੇ ਜਨਾਬ ਨਾ ਆਪਣਾ ਨਾਮ ਦੱਸੋ ਤਾਂ ਕਿ ਮੇਰਾ ਲੋਕਾਂ ਨੂੰ ਨਾਮ ਪਤਾ। ਅਬਦੁਲ ਗਫੂਰ ਹੈ ਜੀ। ਅੱਛਾ, ਤੇ ਇਹ ਪਿੰਡ ਕਿਹੜਾ ਇਹਦੇ ਰਕਬੇ 'ਚ ਖੜੇ ਇਹ ਆ ਅਸੀਂ? ਰਕਬਾ ਸਾਡਾ ਹੈਗਾ ਏ ਸ਼ਰਕਪੁਰ ਸ਼ਰੀਫ ਤੋਂ ਪਿੰਡ ਤਰੇਡੇ ਵਾਲੀ ਮਜ਼ੰਗ ਨੋਆਬਾਦ ਪਿੰਡ ਹੈ ਸਾਡਾ ਅੱਛਾ, ਅੱਗੇ। ਮਜ਼ੰਗ ਨੌਆਬਾਦ। ਹਾਂਜੀ। ਤੇ ਬੁਨਿਆਦੀ ਤੌਰ ਤੇ ਤੁਸੀਂ ਫੈਜ਼ਪੁਰ ਦੇ ਰਹਿਣੇ ਬੇਸਿਕਲੀ ਫਿਰ ਪਿੱਛੋਂ ਸਾਡੀ ਰਿਹਾਇਸ਼ ਫੈਜ਼ਪੁਰ ਸੀ, ਉੱਥੋਂ ਅਸੀਂ ਜ਼ਮੀਨ ਆ ਗਈ ਸੁਸਾਇਟੀ 'ਚ। ਸੁਸਾਇਟੀ 'ਚ ਜ਼ਮੀਨ ਆ ਗਈ, ਉੱਥੋਂ ਸੇਲ ਕਰਕੇ ਅਸੀਂ ਫਿਰ ਅੱਗੇ ਆਣ ਕੇ ਲਈ ਸੀ। ਅੱਛਾ, ਤੇ ਇਹ ਜਨਾਬ ਕਿਸ ਚੀਜ਼ ਦਾ ਬਾਗ ਜਿਹੜਾ ਵਾ ਨਾ ਇਹ ਤੁਸੀਂ ਜੀ- ਲਗਾਇਆ? ਇਹ ਐਵਾਕਾਡੋ ਦਾ ਬਾਗ ਹੈ ਜੀ, ਹੂੰ। ਤੇ ਇਹ ਬੜਾ ਕੀਮਤੀ ਫਸਲ ਹੈ। ਲੋ ਜੀ, ਗੱਲ ਕਰਦੇ ਚਲੀਏ ਕਿ ਐਵਾਕਾਡੋ ਜਿਹੜਾ ਵਾ ਨਾ ਇਹ ਬੜਾ ਬਿਹਤਰੀਨ ਫਲ ਹੈ। ਇਹ ਜਿਹੜਾ ਨਾ ਦਿਲ ਦੇ ਮਰੀਜ਼ਾਂ ਲਈ ਵੀ ਮਫੀਦ ਹੈ ਤੇ ਕੈਂਸਰ ਦੇ ਖਿਲਾਫ ਵੀ ਕਾਫੀ ਅੱਛੀ ਮੁਦਾਫਤ ਰੱਖਦਾ ਵਾ। ਬਾਕੀ ਐਂਟੀ ਇਨਫਲੇਮੇਟਰੀ ਤੇ ਇੱਕ ਹੋਰ ਐਂਟੀ ਜਿਹੜੀ ਹੈ ਨਾ, ਜਿਹੜੀ ਮੈਨੂੰ ਯਾਦ ਨਹੀਂ ਹੈ, ਉਹ ਵੀ ਹੈ। ਮੈਂ ਦੱਸਦਾ ਕੋਲੇਸਟ੍ਰੋਲ ਵੀ ਬੜਾ ਕੰਟਰੋਲ ਕਰਦਾ ਹੈ। ਇਹ ਨਾ ਜੀ ਤੁਸੀਂ ਇਦਾਂ ਕਹਿ ਲਓ ਵੀ ਫਲਾਂ ਦੇ ਵਿੱਚ ਦੇਸੀ ਘਿਓ ਆ। ਹਾਂ, ਬਿਲਕੁਲ। ਇਹ ਦੇਸੀ ਘਿਓ ਆ, ਖਾਦਿਆ ਵੀ ਹੱਥਾਂ ਨੂੰ ਲੱਗਦਾ ਇਦਾਂ ਘਿਓ ਤਰ੍ਹਾਂ ਹੀ। ਬਿਲਕੁਲ ਇਹਦੇ ਵਿੱਚ ਇੰਨਾ ਘਿਓ ਆ ਤੇ ਹੈ ਵੀ ਕਹਿੰਦੇ ਦੇਸੀ ਘਿਓ ਆ, ਬਸ ਤਾਕਤ ਚ ਇੰਨੀ ਆ, ਬੰਦੇ ਨੂੰ ਫਾਇਦਾ ਇਹਨਾਂ ਦਿੰਦਾ। ਤੇ ਜਿਹੜੀ ਸਾਰੇ ਤੋੜ ਦੋ। ਇਹ ਖਾ ਲਵਾ ਮੜਾ ਜਿਹਾ। ਨਹੀਂ ਨਹੀਂ, ਕੱਚਾ ਪਕਾਉਣਾ ਪੈਂਦਾ। ਦਿੰਦੇ ਆ ਤੁਹਾਨੂੰ ਇਨਸ਼ਾਅੱਲਾ ਜਨਾਬ। ਇਹ ਖਾਣ ਵਾਲਾ ਵੀ ਜਿਹੜੀਆਂ 5 ਬੇਸਿਕ ਮਿਨਰਲ ਆ ਨਾ, ਬਾਹਰੋਂ ਦੰਦ ਨੂੰ। ਉਹ ਸਾਰਿਆਂ ਤੋਂ ਜ਼ਿਆਦਾ ਜਿਹੜਾ ਵਾ ਨਾ ਇਹਦੇ ਚ ਪਾਈਆਂ ਜਾਂਦੀਆਂ ਵਾ। ਬਿਲਕੁਲ, ਇਹ ਕੈਲਸ਼ੀਅਮ, ਸੁਪਰ ਫੂਡ ਮੈਗਨੀਸ਼ੀਅਮ ਜਾਂ ਸੁਪਰ ਫੂਡ ਚ ਜਿਹੜਾ ਵਾ ਨਾ, ਇਹ ਬੁਨਿਆਦੀ ਤੌਰ ਤੇ ਤਾਂ ਮੈਕਸੀਕੋ ਤੇ ਲਾਤੀਨੀ ਅਮਰੀਕਾ ਦਾ ਫਲ ਆ, ਕੀਨੀਆ ਤੇ ਮੈਕਸੀਕੋ ਦਾ ਹੈ ਬੇਸਿਕਲੀ। ਤੇ ਵੈਸੇ ਸਾਰੀ ਦੁਨੀਆ ਜੀ ਜਿਹੜਾ ਨਾ, ਅੱਛਾ ਕੋਰੇ ਤੋਂ ਇਲਾਵਾ ਇਹਨੂੰ ਕਿਸ ਚੀਜ਼ ਦਾ ਗਰਮੀ ਜ਼ਿਆਦਾ ਇਹਨੂੰ ਨੁਕਸਾਨ, ਜ਼ਿਆਦਾ ਗਰਮੀ ਵੀ ਨਹੀਂ ਹੋਣੀ ਚਾਹੀਦੀ? ਜ਼ਿਆਦਾ ਗਰਮੀ ਨੁਕਸਾਨ, ਟੈਂਪਰੇਚਰ ਜ਼ਿਆਦਾ। ਜਿਹੜਾ ਨਾ ਛੋਟਾ ਜਦੋਂ ਹੋਵੇ ਨਾ 2-3 ਸਾਲ ਦਾ ਪੌਦਾ, ਇਹਨੂੰ ਗਰਮੀ ਤੋਂ ਬਚਾਉਣਾ ਪੈਂਦਾ ਹੈ। ਅੱਛਾ, ਇਹ 1 ਕਿੱਲੇ ਚ ਕਿੰਨੇ ਪੌਦੇ ਜਿਹੜੇ ਆ ਨਾ? 1 ਕਿੱਲੇ ਦੇ ਵਿੱਚ ਅਸੀਂ ਤੇ 110 ਪੌਦੇ ਲਗਾਏ ਅੱਛਾ, ਪੌਦੇ ਤੋਂ ਪੌਦੇ ਦਾ ਕਿੰਨਾ ਫਾਸਲਾ? 20 by 20 ਦਾ। 20 ਬਾਈ 20 ਦਾ ਹੈ। ਇਹ ਵੇਚਿਆ ਦੇ ਫਰੂਟ ਇਹ ਗਿੱਟ ਵਿੱਚ ਇਹ ਉੱਤੇ ਜਿਹੜਾ ਨਾ ਮੁੱਦਾ ਸਿਰਫ ਹੈਗਾ ਜਿਹੜਾ ਯੈਲੋ। ਅੱਛਾ ਪੱਕ ਕੇ ਬਣ ਜਾਏਗਾ ਨਾ। ਇਹ ਪੱਕ ਕੇ ਬਣੇਗਾ, ਦਿੰਨੇ ਆ ਤੁਹਾਨੂੰ ਇਨਸ਼ਾਅੱਲਾ। ਤੇ ਇਹ ਯਾਨੀ ਕਿ 110 ਪੌਦੇ ਜਿਹੜੇ ਇਹਨਾਂ ਲੱਗਦੇ ਆ। ਜੀ ਜੀ। ਤੇ ਇਹ ਦੱਸਣਾ ਸੀ ਕਿ ਇੱਕ ਪੌਦੇ ਫਲ ਕਿੰਨੇ ਕੁ ਸਾਲ ਬਾਅਦ ਦੇਣਾ ਸ਼ੁਰੂ ਕਰਦਾ ਇਹ ਵਾ? 4 ਸਾਲ ਬਾਅਦ। ਨਹੀਂ, ਅੱਛਾ 4 ਸਾਲ ਬਾਅਦ ਤਾਂ Seed ਵਾਲੇ ਉਹ ਸੀਡ ਵਾਲੇ ਤੋਂ ਉਹ ਕੁਝ ਅਰਸਾ ਪਹਿਲੇ ਜਿਹੜਾ ਸੀਡ ਤੋਂ ਪੌਦਾ ਜਦੋਂ ਟ੍ਰਾਂਸਪਲਾਂਟ ਕਰਦੇ ਆ, ਉਹ ਕਿਤੇ ਨਾ ਕੋਈ 2 ਸਾਲ ਦਾ ਅਰਸਾ, 2 ਸਾਲ ਦਾ ਤੇ 4 ਸਾਲ ਫਿਰ ਖੜਾ ਰਵੇ, ਖਰਾ ਰਵੇ। ਤੇ 6 ਸਾਲ ਹੋ ਗਿਆ ਨਾ ਟੋਟਲ ਤੱਕ, ਯਾਨੀ ਕਿ ਉਗਣ ਤੋਂ ਗਿਟਕ ਤੋਂ, ਤੇ 6 ਸਾਲ ਦਾ ਇਹਦਾ ਹੈ। ਅੱਛਾ, ਇਹ ਪੌਦਾ ਕਿਤਨੇ ਕੁ ਦਾ ਮਿਲਦਾ ਵਾ? ਇਹ ਤੋਂ ਪੌਦਾ ਤਕਰੀਬਨ ਹਾਈਟ ਦੇ ਹਿਸਾਬ ਨਾਲ ਹੁੰਦਾ ਹੈ। ਅੱਛਾ। ਜਿਸ ਪੌਦੇ ਦੀ ਹਾਈਟ ਜ਼ਿਆਦਾ ਹੁੰਦਾ ਰੇਟ ਜ਼ਿਆਦਾ ਹਾਂ, ਹੈ। 5 ਫੁੱਟ ਦੀ ਹਾਈਟ ਵਾਲਾ ਪੌਦਾ ਜਿਹੜਾ 5 ਫੁੱਟ ਦੀ ਹਾਈਟ ਵਾਲਾ ਪੌਦਾ 1000 ਤੋਂ 1500 1000 ਤੋਂ 1500 ਰੁਪਏ ਦਾ ਹੈ। ਤੇ ਅਗਰ 7-8 ਫੁੱਟ ਦੀ ਹਾਈਟ ਵਾਲਾ ਉਹਨਾਂ ਰੇਟ ਵਧਾ ਉਹਨਾਂ ਰੇਟ ਵਧਾ ਦੇਣਗੇ। ਅੱਛਾ, ਦੂਸਰੀ ਗੱਲ ਇਹ ਸੀ ਕਿ ਜਦੋਂ ਇਹਨੂੰ ਫਲ 6 ਸਾਲ ਬਾਅਦ ਲੱਗਣਾ, ਪਹਿਲੇ ਸਾਲ ਚ, ਪਹਿਲੇ 1-2 ਸਾਲ ਚ ਕਿੰਨਾ ਫਲ ਲੱਗਦਾ ਵਾ ਤੇ ਬਾਅਦ ਚ ਕਿੰਨਾ? ਪਹਿਲੇ ਸਾਲਾਂ ਚ ਕਿਸੇ ਵੀ ਕੋਈ ਵੀ ਤੁਸੀਂ ਫਸਲ ਲੈ ਲਓ ਨਾ, ਥੋੜਾ ਹੀ ਲੈਂਦੀ ਹੈ। ਠੀਕ ਹੈ। ਇਹ ਤਕਰੀਬਨ ਕੋਈ 10-15 ਕਿਲੋ 20 ਕਿਲੋ ਲੈ ਜਾਂਦਾ ਪਹਿਲੇ ਸਾਲ। ਦੂਸਰੇ ਸਾਲ ਫਿਰ ਭਰਪੂਰ ਆ ਫਾਲਾ ਜੀ। ਇਹ ਵੀ ਹੈ ਜੀ। ਇਹ 20 ਇਹ ਗਿਟਕ ਆ ਹਾਲ ਤੁਸੀਂ ਥੱਲੇ ਲਾ ਦਿੱਤਾ ਜਨਾਬ। ਆਹ ਫਲ ਜੇ ਇਹ ਗਿਟਕ ਆ ਇਹ ਗਿਟਕ ਹੈ ਜੀ। ਕੇਲਾ ਬਗੈਰ ਛਿੱਲੇ ਖਾ ਰਿਹਾ ਸੀ, ਉਹ ਛਿੱਲ ਤੇ ਲੈ ਕਰ ਪਤਾ ਵਿੱਚ ਕੇਲਾ ਤੇ ਛਿੱਲਣਾ ਜ਼ਰੂਰ। ਇਹ ਸੀ ਸਾਰਾ ਗੁੱਦਾ ਵੇਚਿਆ ਉਹ ਭਰਾ गुद्दा सिर्फ ਇਹ छिलका जरा कच्चा है, ये पकेगा तो फिर गुद्दा पूरा बनेगा। सिर्फ तुसी अंब तरह इंदा विचों ਇਹ ਸਿਰਫ ਗੁੱਦਾ ਖਾਣਾ। ਹਾਂ, ਇਹ ਹਲੇ ਪੱਕਿਆ ਨਹੀਂ ਹੈ। ਜਰਾ ਯੈਲੋ ਜਰਾ ਬਸ ਇਹ ਖਾਣਾ ਜੀ। ਚਲੋ ਅੱਛਾ, ਇਹਦੇ ਚ ਫਿਰ ਪਹਿਲੇ ਸਾਲ ਤਾਂ ਹੋ ਗਿਆ 25, ਫਿਰ ਹੁਣ ਤੀਸਰਾ ਸਾਲ ਆ ਤੁਹਾਡਾ ਇਹਨੂੰ ਫਲ ਦੇਣ ਦੀ ਫਸਲ ਨੂੰ। ਬਿਲਕੁਲ ਜੀ। ਹੁਣ ਕਿੰਨਾ ਕਿ ਯਾਨੀ ਕਿ ਇਸ ਫਲ? ਵਾਰੀ ਫੀ ਪੌਦਾ ਜਿਹੜਾ ਅੱਛੇ ਆ, ਵੱਡੇ ਪੌਦੇ ਨਾਲ ਵਿੱਚ ਸਾਡੀ ਨਾ ਹਾਂ, ਵੱਡੇ ਡੈਮੇਜ ਹੋ ਗਿਆ ਸਨ, ਨਾ ਕੇ ਪੈ ਗਿਆ ਸਨ। ਬਿਲਕੁਲ। ਇਹ ਜਿਹੜੇ ਵੱਡੇ ਪੌਦੇ ਨੇ ਫੀ ਪੌਦਾ ਮਨ ਤੋਂ ਉੱਤੇ ਗਿਆ। ਮਣ ਤੋਂ ਉੱਪਰ ਗਿਆ ਵਾ। ਹਾਂਜੀ। ਤੇ ਅੱਛਾ, ਇਹਦਾ ਫਿਰ ਆਮ ਤੌਰ ਤੇ ਜਿਹੜਾ ਇੰਨਾ ਮਹਿੰਗਾ ਫਲ ਆ, ਉਹਦਾ ਕਹਿੰਦੇ ਵੀ ਵੇਚਣਾ ਬੜਾ ਇਸ਼ੂ ਹੁੰਦਾ ਵਾ। ਕੋਈ ਇਸ਼ੂ ਨਹੀਂ। ਮੈਂ ਪਹਿਲੇ ਸਾਲ ਮੈਂ ਗਿਆ, ਹੂੰ। ਇਸ ਸਾਲ ਮੈਂ ਕਿਤੇ ਵੀ ਨਹੀਂ ਗਿਆ। ਅੱਛਾ। ਮੇਰੇ ਇੱਥੋਂ ਹੀ ਲੈ ਗਏ ਨੇ ਆਣ ਕੇ ਬੰਦੇ। ਇਹ ਅੱਛਾ, ਇਹ ਜੂਸ ਵਾਲੇ ਜੂਸ ਵਾਲੇ ਵੀ, ਵੱਡੇ ਵੱਡੇ ਸਟੋਰਾਂ ਵਾਲੇ ਵੀ, ਤੇ ਆਮ ਅਮੀਰ ਲੋਕ ਜਿਹੜੇ ਨੇ ਹੂੰ। ਉਹ ਵੀ ਖਾਂਦੇ ਨੇ। ਅੱਛਾ, ਦੂਸਰਾ ਉਹ ਸਲਾਦ ਦੇ ਤੌਰ ਤੇ ਵੀ ਇਹਨੂੰ ਯੂਜ਼ ਹੁੰਦਾ, 3-4 ਜੂਸ ਦੇ ਤੌਰ ਕਿਸਮਾਂ ਤੇ ਚ ਜੂਸ ਵੀ ਇਸਤੇਮਾਲ ਕਰਦੇ ਨੇ, ਸਲਾਦ ਚ ਵੀ ਕਰਦੇ ਨੇ, ਇਹਦਾ ਪੇਸਟ ਵੀ ਬਣ ਜਾਂਦਾ ਹੈ। ਇਹਦਾ ਤੁਸੀਂ ਮਤਲਬ ਵੈਸੇ ਵੀ ਨਹੀਂ ਖਾ ਸਕਦੇ, ਖਾ ਸਕਦੇ ਆ ਬਤੌਰ ਫਲ ਦੇ ਵੀ ਜਿਹੜਾ ਵਾ ਨਾ। ਬਤੌਰ ਫਲ ਦੇ। ਹਾਂਜੀ। ਅੱਛਾ, ਇੱਕ ਚੀਜ਼ ਦਾ ਇਹ ਕਰਨਾ ਸੀ ਕਿ ਬਿਮਾਰੀਆਂ ਇਸ ਨੂੰ ਨਾ ਕਿਹੜੀਆਂ ਇਹਨੂੰ ਕੋਈ ਬਿਮਾਰੀ ਨਹੀਂ ਆਉਂਦੀ। ਸਿਰਫ ਜਦੋਂ ਫਰੂਟ ਤਿਆਰ ਹੁੰਦਾ ਨਾ, ਇਹਦਾ ਵਾਈਟ ਫਲਾਈ ਦਾ ਇਹਦਾ ਅਟੈਕ ਹੁੰਦਾ ਥੋੜਾ ਜਿਹਾ, ਵਾਈਟ, ਹੋਰ ਇਹਨੂੰ ਕੋਈ ਤੇ ਕਿਸਮ ਇਹ ਦੀ ਫਲ ਕਿਹੜੇ ਦਿਨਾਂ ਚ ਲੈਂਦਾ ਵਾ?
ਇਹ ਫਰੂਟ ਸਟਾਰਟ ਹੁੰਦੀ ਹੈ ਫਰਵਰੀ ਦੇ ਐਂਡ ਤੋਂ ਸਟਾਰਟ ਹੁੰਦਾ ਹੈ ਇਹ ਫੁੱਲ ਕੱਢਣਾ ਅੱਛਾ ਤੇ ਅਗਸਤ ਦੇ ਐਂਡ ਤੇ ਖਤਮ ਹੋ ਜਾਂਦਾ ਹੈ। ਜੁਲਾਈ ਦੇ ਚ ਫਲ ਤਿਆਰ ਹੋ ਜਾਂਦਾ ਵਾ, ਜੁਲਾਈ ਜਿੰਦਾ ਫਰੂਟ ਮਾਰਚ ਅਪ੍ਰੈਲ ਤਿਆਰੀ ਲਈ ਅੱਛਾ। ਪਿਕਿੰਗ ਲਈ ਆ ਕਿਉਂਕਿ ਹੁਣ ਅਸੀਂ ਆਏ ਆ ਇੱਥੇ ਅਗਸਤ ਨੂੰ, ਬਲਕਿ ਹੁਣ ਸਤੰਬਰ ਚੜ ਗਿਆ ਵਾ, ਹਾਂਜੀ, ਹੁਣ ਸਤੰਬਰ ਇਸ ਟਾਈਮ ਤਕਰੀਬਨ ਖਤਮ ਹੋ ਚੁੱਕਿਆ ਵਾ, ਉਹ ਖਤਮ ਹੋ ਕੋਈ ਚੁੱਕਿਆ, ਹਾਂਜੀ। ਕਿਤੇ ਕਿਤੇ ਹੀ ਜਿਹੜਾ ਵਾ ਨਾ ਹੈ। ਹਾਂਜੀ ਅੱਛਾ, ਇਹ ਤੁਸੀਂ ਇੱਥੇ ਕਿਤਨੀ ਜਗ੍ਹਾ 1 ਏਕੜ ਤੇ ਲਗਾਇਆ ਹੋਇਆ ਵਾ? ਇਹ ਇੱਕ ਏਕੜ ਹੈ, ਹਾਂਜੀ। ਅੱਛਾ, ਵੈਸੇ ਤੁਹਾਨੂੰ ਖਿਆਲ ਕਿਸ ਤਰ੍ਹਾਂ ਆਇਆ ਵੀ ਇਹ ਲਾਇਆ ਇਹ ਜਾਵੇ? ਮੇਰੇ ਵਾਲ ਸਾਹਿਬ ਨੂੰ ਸ਼ੌਂਕ ਸੀ। ਅੱਛਾ, ਤੁਹਾਡੇ ਵਾਲਾ ਸਾਹਿਬ ਨੂੰ ਸ਼ੌਕ ਸੀ। ਤੇ ਵੈਸੇ ਅਸੀਂ ਇੱਥੇ ਦੇਖਿਆ ਵਾ ਕਿ ਤੁਹਾਡਾ ਆੜੂ ਦਾ ਵੀ ਅੱਛਾ ਬਾਗ, ਉਹਦੇ ਤੇ ਅਲੱਗ ਗੱਲ ਤੁਹਾਡੇ ਨਾਲ ਨਾ ਹਾਂਜੀ ਕਰਾਂਗੇ। ਜੀ ਜੀ। ਤੇ ਇਹਦੇ ਚ ਆੜੂ ਅੱਛਾ ਦਾ ਕੁਝ ਤਾਂ ਪੌਦੇ ਬੱਚੇ ਮਰੇ ਆ। ਇਹ ਇਹਦੀਆਂ ਦੋ ਵਜੂਹਾਤ ਨੇ। ਹਾਂ। ਇੱਕ ਵਜੂਹਾਤ ਇਹਦੇ ਵਿੱਚ ਇਹ ਜਿਹੜਾ ਹੈ ਨਾ, ਇੱਕ ਗਰਮੀ, ਹੂੰ। ਦੂਸਰਾ ਇੱਥੇ ਸਾਡੇ ਕੋਲ ਜੰਗਲ ਹੈ, ਅੱਛਾ, ਉਹ ਸ਼ੇਡ ਜਿਹੜੀ ਆਂਦੀ ਹੈ ਨਾ ਉਹ ਇਹ ਅੰਜਮ ਸਾਹਿਬ ਤੁਹਾਡੇ ਵਾਲੀ ਸੇ ਇੱਥੇ ਹੀ ਪਹੁੰਚੀ ਹੋਈ ਆ। ਸੇ ਆਂਦੀ ਹਾਂ। ਸੇਵਰ ਆਂਦੀ ਹੈ ਜੀ। ਉਹ ਉਹ ਜ਼ਿਆਦਾ ਨੁਕਸਾਨ ਸਾਨੂੰ ਹੁੰਦੇ ਪਏ ਨੇ। ਉਹਦਾ ਤਾਂ ਸਕ ਜਾਂਦਾ। ਇਹ ਜਿਹੜੇ ਤੁਹਾਨੂੰ ਵਿੱਚ ਛੋਟੇ ਪੌਦੇ ਦਿਸ ਰਹੇ ਨੇ ਨਾ, ਇਹ ਹੁੰਦੇ ਹੀ ਇਹ ਸੇਧ ਦਾ ਹੀ ਕਾਰਨਾਮਾ ਵਾ। ਹਾਂਜੀ। ਤੇ ਇਹਨੂੰ ਅਸੀਂ ਇੰਨੀ ਗੱਲ ਕਰਾਂਗੇ ਵੀ ਤੇਰੀ ਖੇਡ ਆ, ਸਾਡਾ ਲੱਖਾਂ ਦਾ ਨੁਕਸਾਨ ਆ। ਤੂੰ ਕੋਈ ਹੋਰ ਖੇਡ ਤੂੰ ਆ ਸਾਡੀ ਫਸਲਾਂ ਨਾਲ ਨਾ ਖੇਡ। ਹਾਂ, ਐਵਾਕਾਡੋ ਦੇ ਵਿੱਚ ਵੀ ਦੱਸਦੇ ਆ ਬੜੀਆਂ ਨਸਲਾਂ, ਬੜੀਆਂ ਕਿਸਮਾਂ। ਮੈਂ ਤਾਂ ਇਹ ਕਹੂੰਗਾ ਜਿੰਨੇ ਜ਼ਿਮੀਂਦਾਰ ਕੋ ਸੁਣ ਰਹੇ ਆ ਨਾ, ਕਿਤੇ ਦੇਖ ਰਹੇ ਆ, ਤੇ ਕੋ ਕਿੱਲਾ ਇਹਦਾ ਲਾਓ, ਇਹਦਾ ਰੇਟ ਚੰਗਾ। ਇਹ ਹੈ ਵੀ ਫਾਇਦੇ ਵਾਲੀ ਸ਼ੈ, ਜੇ ਘਰ ਖਾਈਏ ਤਾਂ ਵੀ ਫਾਇਦਾ। ਉਂਝ ਵੀ ਤਾਂ ਸਾਡੇ ਅਮਰੂਦਾਂ ਦੇ ਬਾਗ ਬਹੁਤ ਲੱਗੇ ਆ, ਹਾਂਜੀ, ਸਾਡਾ ਇਲਾਕਾ ਤੇ ਇੱਕ ਨਵਾਂ ਅਮਰੂਦ ਚੱਲਿਆ ਨਾ, ਉਹ ਕੋਈ ਉਹਨੇ ਸਵਾਦ ਨਹੀਂ ਦਿਆ ਇੱਕ। ਹਾਂਜੀ। ਉਹ ਜਿਹੜਾ ਹਾਈ ਡੈਂਸਿਟੀ ਵਾਲਾ, ਜਿਹੜਾ ਚਾਈਨਾ ਵਾਲਾ, ਜਿਹੜਾ ਛੋਟਾ ਉਹ ਜੀ ਹਾਈ ਡੈਂਸੀ ਵਾਲਾ, ਉਹ ਅਸੀਂ ਬਣਾਈ ਹਾਈ ਡੈਂਸੀ ਬੇਸਿਕਲੀ। ਜਦ ਤੱਕ ਕਿਸੇ ਫਸਲ ਨੂੰ ਹਵਾ, ਆਬੋ ਹਵਾ, ਨਸ਼ੋਨੁਮਾ ਪੂਰੀ ਨਾ ਮਿਲੇਗੀ, ਉਹ ਕੀ ਦੇਵੇਗਾ ਮੈਨੂੰ ਦੱਸੋ। ਠੀਕ। ਉਹ ਬੇਸਿਕਲੀ ਚਾਈਨਾ ਗੋਲਾ ਹੀ ਹੈ। ਕਿਉਂ ਇੱਥੇ ਬਾਈ ਅਮਰੂਦ ਵਾਲੇ ਵੀ ਖੜੇ ਨੇ, ਇਹਨਾਂ ਇੱਥੇ ਆਓ। ਨਰਸਰੀ ਦਾ ਵੀ ਕੰਮ ਹੈ। ਸਭ ਆਓ ਇੱਧਰ ਜ਼ਰਾ ਤੁਸੀਂ ਅੱਗੇ। ਇਹ ਜਿਹੜਾ ਤੁਸੀਂ ਅਮਰੂਦ ਆ ਦਿਓ ਸਪੀਕਰ, ਜਿਹੜਾ ਅਮਰੂਦ ਆ ਨਾ ਦਿੱਤਾ ਤੁਸੀਂ ਆਹ ਸਾਨੂੰ ਇਲਾਕੇ ਦੇ ਵਿੱਚ, ਇਹ 1400 ਬੂਟਾ ਕਿੱਲੇ ਦੇ ਵਿੱਚ। ਜੀ ਜੀ। ਇੱਕ ਤਾਂ ਉਹ ਗਲ ਛੇਤੀ ਜਾਂਦਾ, ਇੱਕ ਇਦਾਂ ਹੀ ਹੈ ਵੀ ਜਿੱਦਾਂ ਦਾ ਕੋਈ ਫੋਕੀ ਸ਼ੈ ਖਾ ਰਹੇ ਆ, ਮੈਂ ਢਿੱਡ ਭਰਨ ਵਾਲੀ ਗੱਲ ਆ। ਜੀ ਜੀ। ਜਿਹੜਾ ਅਮਰੂਦ ਦਾ ਜ਼ਾਇਕਾ ਹੁੰਦਾ ਸੀ ਉਹ ਨਹੀਂ ਆ ਰਿਹਾ। ਵੇਖੋ ਜੀ, ਜਿਹੜੀ ਸਰਾਈ ਹੈ ਨਾ, ਮੋਟੀ ਸਰਾਈ ਜਾਂ ਸਦਾਬਹਾਰ ਸਰਾਈ, ਇਹ ਜ਼ਿਆਦਾ ਮਿੱਠੇ ਨੇ। ਤੇ ਦੂਸਰਾ ਇਹ ਵੇ ਕਿ ਇੰਨੀ ਤਾਦਾਦ ਤੇ ਲਾਉਣਾ ਵੀ ਨਹੀਂ ਚਾਹੀਦਾ। ਨਰਸਰੀਆਂ ਵਾਲਿਆਂ ਨੇ ਆਪਣੀ ਮਫਾਦ ਵਾਸਤੇ ਲੋਕਾਂ ਨੂੰ 2200 ਪੌਦਾ ਲਵਾ ਦਿੱਤਾ, ਆਪਣੇ ਪੈਸੇ ਲੈ ਕੇ ਬਾਅਦ ਤੇ ਉਹ ਜਿਹੜਾ ਲੋਕ ਫਿਰ ਕਟਾਉਂਦੇ ਨੇ। ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੇਰਾ ਖਿਆਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ 200 ਤੋਂ ਉੱਤੇ ਪੌਦਾ ਨਹੀਂ ਲਾਉਣਾ ਚਾਹੀਦਾ। ਹਾਂ, ਖੁੱਲੇ ਬੂਟੇ ਤਾਂ ਕਿ ਟਰੈਕਟਰ ਵਿੱਚੋਂ ਮਸਲਨ ਲੰਘ ਸਕੇ, 11 ਹੱਲਾਂ ਵਗਣ 9 ਹੋਣ। ਤੇ ਅੱਗੇ ਅਸੀਂ ਦੇਸੀ ਜਿਹੜਾ ਖਾਂਦੇ ਰਹੇ ਆ ਜ਼ਾਇਕੇ ਦਾ, ਉਹ ਇਦਾਂ ਹੀ ਸੀਗਾ। ਇਸ ਜਿੱਦਾਂ ਅੰਬ ਦਾ, ਕਿੰਨੂ ਦਾ ਬਾਗ ਆ, ਜਿਵੇਂ ਹੁਣ ਆ ਲੱਗਾ, ਇੰਨਾ ਕੌਂਡਾ ਲੱਗਾ, ਜਿੰਨੇ ਫਾਸਲੇ ਤੇ ਇੰਨੇ ਫਾਸਲੇ ਦੇ ਉੱਤੇ ਅਮਰੂਦ ਲੱਗਾ ਹੁੰਦਾ ਸੀ। ਬਿਲਕੁਲ ਬਿਲਕੁਲ। ਤੇ ਬਾਕੀ ਆ ਫਸਲਾਂ ਨੇ ਜਿਹੜੀ ਅਸੀਂ ਤੁਹਾਡੇ ਤੱਕ ਆ ਲਈ ਹੁਣ ਫਸਲ ਪਹੁੰਚਾਈ ਆ, ਗਾਂ ਇੱਥੇ ਹੀ 4-5 ਫਸਲਾਂ ਅਸੀਂ ਤੁਹਾਨੂੰ ਹੋਰ ਦਿਖਾਉਂਦੇ ਆ ਨਾਲ ਨਿੱਕੀ ਨਿੱਕੀ ਗੱਲ ਕਰਕੇ। ਪਰ ਇਹ ਫਸਲ ਇਹ ਲਾਣੀ ਚਾਹੀਦੀ ਹੈ ਜੀ, ਇਹਨਾਂ ਦੇ ਹਰ ਥਾਂ ਤੇ ਹੋ ਜਾਂਦੀ, ਸਾਡੇ ਹੋ ਜੂਗੀ ਉੱਥੇ ਨਹੀਂ, ਇਹ ਜੀ ਮਹਿਰਾ ਜ਼ਮੀਨ ਤੇ ਹੋਏਗੀ। ਅੱਛਾ, ਮਹਿਰਾ ਜ਼ਮੀਨ। ਜਿਹੜੀ ਜ਼ਮੀਨ ਪਾਣੀ ਨਾ ਖਿਲਾਰਦੀ। ਅੱਛਾ, ਮਹਿਰਾ, ਮੈਂ ਕਿਹਾ ਪਤਾ ਨਹੀਂ ਕਹਿ ਰਿਹਾ ਵੀ ਮੇਰੀ ਜ਼ਮੀਨ ਤੇ ਹੋਊਗੀ, ਵੀ ਤੁਹਾਡੇ ਹੱਲ ਨਹੀਂ ਹੁੰਦੀ। ਮਹਿਰਾ ਤੇ ਤਾਂ ਸਾਡੀ ਮਹਿਰਾ ਜ਼ਮੀਨ ਆ ਜੀ, ਪਾਕਿਸਤਾਨ 'ਚ ਥਾਂ ਤੇ ਮਹਿਰਾ ਜ਼ਮੀਨ ਆ। ਜਿੱਥੇ ਵੀ ਮਹਿਰਾ ਜ਼ਮੀਨ ਆ ਉੱਥੇ ਪੌਦੇ ਲਿਜਾ ਕੇ ਲਾਓ ਤੇ ਫਸਲ ਆ। ਉੱਥੇ ਤਾਂ ਫਿਰ ਜ਼ਮੀਨ ਚ ਨਹੀਂ, ਉੱਥੇ ਬਾਗ ਨਹੀਂ ਹੁੰਦੇ। ਹਾਂਜੀ। ਅੱਛਾ, ਇੱਕ ਇਹਨਾਂ ਕੋਲ ਵੈਰਾਈਟੀਆਂ ਅਮਰੂਦ ਦਾ ਕਲਾਠੀ ਜ਼ਮੀਨ ਚ ਹੋ ਜਾਂਦਾ। ਅਮਰੂਦ ਹਰ ਜਗ੍ਹਾ ਤੇ ਹੋ ਜਾਂਦਾ। ਤੁਹਾਡਾ ਨਾਮ ਕੀ? ਸ਼ਬਾਜ਼ ਹੈ। ਸ਼ਬਾਜ਼ ਹੈਦਰ ਸਾਹਿਬ, ਬੜੀ ਮਿਹਰਬਾਨੀ, ਤੁਸੀਂ ਸਾਨੂੰ ਅਮਰੂਦ ਦੇ ਬਾਰੇ 'ਚ ਬੜੀ ਪੱਕੀ ਤੇ ਠੱਕੀ ਗੱਲ ਦੱਸੀ। ਬਾਕੀ ਆਪਾਂ ਜਾ ਕੇ ਗੱਲ ਕਰਦੇ ਹਾਂ ਅਮਰੂਦ ਦੀ। ਅੱਛਾ, ਇਹ ਦੱਸੋ ਕਿ ਇਹ ਜਿਹੜੀ ਤੁਸੀਂ ਲਗਾਇਆ ਹੈ ਐਵਾਕਾਡੋ, ਇਹਦੇ ਚ ਕਿੰਨੀਆਂ ਵੈਰਾਈਟੀਆਂ ਲਗਾਈਆਂ ਹੋਈਆਂ ਵਾ? ਇਹਦੇ ਚ 5 ਵੈਰਾਈਟੀਆਂ ਨੇ। 5 ਵੈਰਾਈਟੀਆਂ ਵਾ। ਉਹਨਾਂ ਚ ਕੀ ਫਰਕ ਹੈ ਵੈਰਾਈਟੀਆਂ ਚ ਜਿਹੜਾ ਵਾ? ਵੈਰਾਈਟੀਆਂ 'ਚ ਫਰਕ ਹੈ, ਇਹ ਕੋਈ ਜਲਦੀ ਆ ਜਾਂਦੀ ਹੈ, ਹੂੰ ਕਿਸੇ ਦਾ ਸਾਈਜ਼ ਵੱਡਾ ਹੈ, ਹੂੰ। ਕਿਸੇ ਦਾ ਸਾਈਜ਼ ਛੋਟਾ ਉਹ ਜਲਦੀ ਹੈ, ਕਿਸੇ ਦਾ ਸਾਈਜ਼ ਮੋਟਾ ਉਹ ਲੇਟ ਹੈ। ਵੈਰਾਈਟੀਆਂ ਦੇ ਨਾਮ? ਨਾਮ ਇੱਕ ਦੋ ਦੇ ਆਉਂਦੇ ਨੇ ਅੱਛਾ, ਯਾਨੀ ਕਿ ਲੇਕਿਨ ਉਹ ਹੈ ਕੁਆਲਿਟੀ ਵਾਈਜ਼ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਨਾ, ਹਾਂਜੀ, ਉਹ ਇਹ ਵੈਰਾਈਟੀ ਪਹਿਲੇ ਹੀ ਸਾਈਜ਼ ਚ ਹੋ ਜਾਂਦੀ ਹੈ। ਪੱਤਿਆਂ ਤੋਂ ਫਲ ਤੋਂ। ਅੱਛਾ, ਅਸੀਂ ਤਾਂ ਹੁਣ ਖਾਦਾ ਨਹੀਂ ਹੈ ਵੈਸੇ, ਤੁਸੀਂ ਇਹਦਾ ਟੇਸਟ ਕੈਸਾ ਵਾ? ਟੇਸਟ ਇਹਦਾ ਮੱਖਣ ਜੋਗਾ ਜੀ। ਖਾਂਦਾ ਤਾਂ ਰਿਹਾ, ਮੈਨੂੰ ਪੁੱਛੋ ਮੈਂ ਦੱਸਦਾ। ਉਹ ਕੱਚਾ ਖਾਦਾ ਵਾ? ਹਾਂ, ਇਹ ਜੀ ਮੱਖਣ ਖਾਣਾ, ਮੱਖਣ ਖਾਣਾ ਹੈ। ਮੱਖਣ ਖਾਣਾ। ਜਦੋਂ ਨਰਮ ਹੋਏਗਾ ਨਾ, ਜਦੋਂ ਪੱਕਾ ਤੁਸੀਂ ਜੇ ਪੱਕਾ ਨਹੀਂ ਖਾਦਾ। ਮੱਖਣ ਮੁੱਖਣ ਕੋਈ ਨਹੀਂ, ਜਿਵੇਂ ਗਾਚੀ ਨਹੀਂ ਖਾਂਦੇ ਵੀ ਹਜੇ ਤਾਂ ਇਹਦਾ ਜ਼ਾਇਕਾ ਕੋਈ ਨਹੀਂ ਆ ਰਿਹਾ। 3 ਤੋਂ 4 ਦਿਨ ਬਾਅਦ ਜਾ ਹਾਂ, ਅੰਜਨ ਸਾਹਿਬ ਤੁਸੀਂ ਖਾਦਾ ਜ਼ਰਾ ਨਾ, ਕੱਚਾ ਹੈ। ਅੱਛਾ ਮੱਖਣ ਜੇ। ਅੱਛਾ, ਜਦੋਂ ਪੱਕਾ ਖਾਵਾਂਗੇ ਕਿਆ ਪੀ ਲਿਆ। ਹਾਂ, ਪੱਕਾ ਖਾਵਾਂਗੇ। ਕਹਿੰਦੇ ਆ ਵੀ ਖਾਣ 'ਚ ਵੀ ਮੱਖਣ ਆ, ਇਹਦੇ ਫਾਇਦੇ ਵੀ ਮੱਖਣ ਮੱਖਣ ਨਾਲੋਂ ਜ਼ਿਆਦਾ ਨੇ ਜੀ। ਲਓ ਜੀ, ਅਸੀਂ ਤੁਹਾਡੇ ਤੱਕ ਐਨਾਕੋਂਡਾ ਦੀ ਸਾਰੀ ਮਾਲੂਮਾਤ ਪਹੁੰਚਾਈ। ਐਵਾਕਾਡੋ ਦੀ ਤੁਹਾਡੇ ਤੱਕ ਮਾਲੂਮਾਤ ਪਹੁੰਚਾਈ ਆ। ਅਸੀਂ ਹੁਣ
ਤੁਹਾਡਾ ਨਾਂ ਕੀ? ਅਬਦੁਲ ਅਬਦੁਲ ਗਫੂਰ ਸਾਹਿਬ ਦੀ ਇੱਕ ਦੋ ਬੜੀਆਂ ਕੀਮਤੀ ਹੋਰ ਫਸਲਾਂ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਆ। ਜਿਹੜੀ ਤੁਹਾਨੂੰ ਪਸੰਦ ਆਵੇ ਉਹ ਲਾ ਲਿਓ। ਆ ਬਾਕੀ ਜਿਹੜੀ ਮਾਫੀਆਂ ਵਾਲੀਆਂ ਫਸਲਾਂ ਇਹਨਾਂ ਨੂੰ ਹੁਣ ਛੁੱਟੀ ਕਰਾਓ। ਆਜੋ ਜੀ ਚੱਲੀਏਗਾ। ਚਲੋ ਜੀ ਇੱਥੇ ਦੱਬਲਾ ਬੱਟਾ। ਉਹ ਸੂਦੇ ਲੰਘ ਚਲੋ ਬੱਟੇ ਖਾਣਾ ਯਾਰ ਜਿਹੜਾ ਵਿੱਚ ਤੇਰੇ ਕੋਲ ਵੈਰਾਈਟੀਆਂ ਲੱਗੀਆਂ ਇੱਕ ਇੱਕ ਦੋ ਦੋ ਉਹ ਐਵੇਂ ਢਲੇ ਨੇ ਸਾਰੇ। ਹੁਣ ਫਰੂਟ ਤੇ ਹੈਗਾ ਕੋਨੀ, ਪੱਤੇ ਦੇ ਨੇ ਸਾਰੇ ਇੱਕੋ ਜਿਹੇ। ਦੋ ਸਪੀਕਰ ਕਿਹਦੇ ਕੋਲ? ਆ ਜਾ ਮੇਰੇ ਕੋਲ ਇੱਧਰ ਸਿੱਧੇ ਆ ਜਾਓ ਜੀ। ਬੰਦ ਕਰ ਲਵਾਂ। ਹਾਂਜੀ ਸ਼ੁਰੂ ਕਰੋ ਜੀ। ਇਹ ਹੈ ਜੀ ਕੱਚਾ ਜਾਪਾਨੀ ਫਲ ਜਿਹੜਾ ਮਾਮਾ ਜਾਪਾਨ ਤੋਂ ਆਇਆ ਸੀ ਕਲਮ ਲੈ ਕੇ ਤੇ ਉਹ ਫਿਰ ਜਾਪਾਨੀ ਫਲ ਦਾ ਨਾਮ ਪੈ ਗਿਆ। ਇਹ ਜਾਪਾਨ ਦਾ ਫਲ ਹੋਣਾ ਪਤਾ ਨਹੀਂ ਕਿੱਥੋਂ ਆ ਜੀ, ਸਾਡੇ ਕੋਲ ਤੇ ਇਹ ਮਾਸ਼ਾਅੱਲਾ ਪੰਜਾਬ ਦੇ ਵਿੱਚ ਲੱਗਾ ਉੱਪਰ ਤਾਂ ਨਹੀਂ ਪੱਕਦਾ ਇਹ ਪੈਲ ਪਾ ਦੇ। ਹਾਂਜੀ। ਇਹ ਹੁਣ ਕਿੰਨੇ ਕੁ ਦਿਨ ਰਹਿ ਗਏ ਦੇ ਤੋੜਨ ਚ? ਬਸ ਇਹ ਹੁਣ ਪਿਆਲ ਪੈਣੀ ਹੈ। ਇਹਦਾ ਕਲਰ ਯੈਲੋ ਹੁਣ ਸ਼ੁਰੂ ਹੋ ਗਿਆ ਨਾ, ਬਸ ਹੁਣ ਇਹਨੂੰ ਪਿਆਲ ਹੀ ਪਾਣੀ ਤੋੜ ਕੇ ਬਸ ਜੀ ਜਾਪਾਨੀ ਫਲ ਅਸੀਂ ਤਾਂ ਆਪ ਪਹਿਲੀ ਵਾਰੀ ਕਹਿੰਦੇ ਆ ਵੀ ਇਹ ਵੀ ਕਾਮਯਾਬ ਆ ਜਿੱਥੇ ਵੀ ਲਾ ਦਿਓ। ਨਹੀਂ ਬੜਾ ਕਾਮਯਾਬ ਹੈ। ਹਾਂ ਜਾਪਾਨੀ ਫਲ ਦੇ ਕਿੰਨਾ ਹਾਂ 2-2 4-4 ਬੂਟੇ ਲਾਓ ਜਾਪਾਨੀ ਫਲ ਦੇ ਆਪਣੇ ਮਰਬਿਆਂ ਦੇ ਵਿੱਚ ਤੇ ਐਦਾਂ ਜਾਪਾਨੀ ਫਲ ਭਰਿਆ ਖਲੋਤਾ। ਵੇਖੋ ਆ ਕਿਦਾਂ। ਆ ਦੇਖੋ ਜੀ ਮਾਸ਼ਾਅੱਲਾ ਫਲ ਹਾਂ ਇਹਨਾਂ ਜਾਪਾਨੀ ਫਲ ਤਾਂ ਬੰਦਾ ਮੁੱਲ ਲੈ ਕੇ ਵੀ ਨਹੀਂ ਖਾਂਦਾ ਜਿੰਨਾ ਇੱਕ ਬੂਟੇ ਨੂੰ ਲੱਗਾ। ਤਕਰੀਬਨ 3 ਮਣ ਫਲ ਹੋਣਾ ਇੱਕ ਪੌਦੇ ਨੂੰ ਲੱਗਾ। ਹਾਂਜੀ ਤੇ ਬੱਚੇ ਪੌਦੇ ਛੋਟੇ ਫਿਰ ਤੂੰ ਰੱਬ ਦੀ ਕੁਦਰਤ ਵੇਖ ਇਦਾਂ ਗੁੱਛਿਆਂ ਦੇ ਵਿੱਚ ਲੱਗਾ ਜਿਵੇਂ ਅੰਗੂਰ ਲੱਗੇ ਹੁੰਦੇ ਇਦਾਂ। ਹਾਂਜੀ ਇਧਰ ਆਇਓ ਉਹ ਵੀ ਦਿਖਾਈਏ ਪੌਦਾ। ਤੇ ਯਾਰ ਇਹ ਕਈ ਫਲ ਐਸੇ ਆ ਜੀ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਸਾਡੀ ਧਰਤੀ ਤੇ ਕਾਮਯਾਬ ਆ। ਅਸੀਂ ਐਵੇਂ ਜਾਪਾਨ ਤੋਂ ਮੰਗਾ ਕੇ ਇੰਨੇ ਪੈਸੇ ਭਰਦੇ ਰਹੇ ਜਾਪਾਨੀ ਫਲ ਦੇ, ਸਾਨੂੰ ਪਤਾ ਹੀ ਨਹੀਂ ਵੀ ਇਹ ਇੱਥੇ ਵੀ ਹੋ ਜਾਂਦਾ। ਇੱਥੇ ਹੀ ਜਾਪਾਨ ਦਾ ਬਣਾਤਾ ਰੱਬ ਨੇ। ਬਣਾਤਾ ਵੇਖ ਲਓ। ਹਾਂ ਜਾਪਾਨੀ ਫਲ ਆਪਣੇ ਖੇਤਾਂ 'ਚ ਇੱਕ ਅੱਧਾ ਬੂਟਾ ਜ਼ਰੂਰ ਲੈ ਕੇ ਲਾਓ ਨਰਸਰੀ ਦੇ ਵਿੱਚੋਂ ਤੇ ਇਹ ਕਾਮਯਾਬ ਆ। ਮੈਂ ਤਾਂ ਆਪ ਲਾਉਂਗਾ ਹੁਣ ਯਾਰ। ਮੈਂ 20 ਸਾਲ ਪਹਿਲਾਂ ਲਾਈ, ਮੈਨੂੰ ਇਹ ਨਹੀਂ ਪਤਾ ਵੀ ਪੈਲ ਪੈਂਦੀ। ਅਸੀਂ ਕਿਹਾ ਵੀ ਪੱਕ ਹੀ ਨਹੀਂ ਰਿਹਾ। ਹਾਂਜੀ ਚਲੋ ਜੀ ਆ ਮੈਂ ਕਿਹਾ ਤੁਰਦੇ ਤੁਹਾਨੂੰ ਜਾਪਾਨੀ ਫਲ ਦਾ ਬੂਟਾ ਰਾਹ 'ਚ ਆਇਆ ਸੀਗਾ ਤੇ ਉਹ ਵੀ ਤੁਹਾਨੂੰ ਵਿਖਾਤਾ ਤੇ ਅੱਗੇ ਆ ਜਾਓ। ਬੜਾ ਜੀ ਇੱਥੇ ਨਾ ਮਨ ਖੁਸ਼ ਹੋਇਆ ਆ ਕੇ ਦੇਖ ਕੇ ਵੀ ਮੁੰਡਿਆਂ ਨੇ ਨਾ ਬੜੀ ਮਿਹਨਤ ਕੀਤੀ ਹੋਈ ਆ ਵੀ ਐਸੀਆਂ ਫਸਲਾਂ ਜਿਹੜੀਆਂ ਫਸਲਾਂ ਨਾ ਬੜੀਆਂ ਇੱਜ਼ਤ ਦੇ ਨਾਲ ਵਿਕਦੀਆਂ ਤੇ ਅਸੀਂ ਉੱਥੇ ਬੜੇ ਪੈਸੇ ਭਰ ਕੇ ਲੈ ਕੇ ਖਾਂਦੇ ਆ ਤੇ ਸਾਡੇ ਮੁਲਕ ਦੀਆਂ ਫਸਲਾਂ ਤੇ ਅਸੀਂ ਅੱਜ ਜਾ ਕੇ ਦੇ ਹੁਣ ਸਾਡੇ ਨਾ ਆ ਮੇਰੇ ਮਗਰ ਜਿਹੜਾ ਬੂਟਾ ਖਲੋਤਾ ਇਹ ਆੜੂਆਂ ਦਾ ਬੂਟਾ। ਆੜੂ ਇੱਥੇ ਇੰਜ ਕਾਮਯਾਬ ਆ ਵੀ ਜਿੱਦਾਂ ਅਮਰੂਦ ਆ ਬਿਲਕੁਲ ਭਰ ਕੇ ਫਲ ਤੇ ਬੜਾ ਸੋਹਣਾ ਜ਼ਾਇਕਾ ਇਦਾਂ ਦੇ। ਹਾਂ ਆ ਇਹੀ ਗੱਲ ਕਰਦੇ ਆ ਬਹੁਤ ਜ਼ਿਆਦਾ ਜਿਹੜਾ ਸਵਾਦ ਲੀਰ ਦਾ ਆਂਦਾ ਉਹਦੇ ਨਾਲ ਬਹੁਤ ਬੱਲੇ ਉਹ ਕਹਿੰਦੇ ਪਹਾੜੀ ਇਲਾਕਿਆਂ ਤੋਂ ਵੀ ਬਹੁਤਾ ਮਿੱਠਾ ਆੜੂ ਇੱਥੇ। ਅੱਛਾ ਜੀ ਸਾਡੇ ਇੱਥੇ ਲਾਗੇ ਸਮੁੰਦਰੀ ਦੇ ਲਾਗੇ ਗਾਂ ਖਿੱਦਰ ਵਾਲਾ ਅੱਡਾ ਉਹਦੇ ਲਾਗੇ ਵੀ ਪਤਾ ਨਹੀਂ ਪਿੰਡ 200 ਉੱਥੇ ਬਹੁਤ ਵੱਡਾ ਬਾਗ ਲੱਗਾ ਕਹਿੰਦੇ ਕਾਮਯਾਬ ਆ। ਉਹ ਜਾ ਕੇ ਦਿਖਾਵਾਂਗੇ ਕਿਸੇ ਦਿਨ। ਇਹ ਹਰ ਥਾਂ ਦੇ ਉੱਤੇ ਜਿਹੜੇ ਤੁਹਾਨੂੰ ਦਿਖਾਇਆ ਨਾ ਅੱਗੇ ਜਿੱਦਾਂ ਜਾਪਾਨੀ ਫਲ ਐਨਾਕੋਂਡਾ ਤੇ ਆੜੂ ਇਹ ਜਿੱਥੇ ਵੀ ਲਾਓ ਇਹ ਕਾਮਯਾਬ ਆ। ਇਹਨਾਂ ਗੱਲ ਕਰਦੇ ਆ ਆੜੂ ਦੀ ਵੀ। ਹਾਂ ਆੜੂ ਦੀ ਗੱਲ ਕਰੋ। ਹਾਂ ਜੋ ਇਹਨਾਂ ਨੂੰ ਇੱਕ ਦੂਸਰਾ। ਅੱਛਾ ਲਓ ਜੀ ਸਿੱਧੇ ਹੋ ਜਾਓ। ਸਿੱਧੇ ਹੀ ਆ ਜੀ ਅਸੀਂ ਅੱਗੇ ਸਿੱਧੇ। ਪੁੱਛੋ ਜੀ ਇਹਨਾਂ ਨੇ ਕਿਉਂ ਲਾਇਆ ਹੈ। ਅੱਛਾ ਗਫੂਰ ਸਾਹਿਬ ਨਾ ਇਹ ਤੁਸੀਂ ਲਾਇਆ ਵਾ ਆੜੂ ਜੀ। ਇਹ ਆੜੂ ਦੀ ਕਿਹੜੀ ਵੈਰਾਈਟੀ ਆ? ਇਹ ਜੀ ਅਰਲੀ ਗ੍ਰੈਂਡ ਅੱਛਾ, ਦੋ ਵੈਰਾਈਟੀਆਂ ਨੇ, ਅਰਲੀ ਗ੍ਰੈਂਡ ਤੇ ਫਲੋਰਾ ਕਿੰਗ ਦੋਨੋਂ ਹੀ। ਅੱਛਾ ਫਲੋਰਾ ਕਿੰਗ ਇਹ ਤੇ 2 ਏਕੜ ਫਲੋਰਾ ਕਿੰਗ ਹੈ ਤੇ ਬਾਕੀ 4-5 ਏਕੜ ਜਿਹੜਾ ਨਾ ਅਰਲੀ ਗ੍ਰੈਂਡ ਹੈ। ਅੱਛਾ ਇਹ 7 ਏਕੜ ਲਗਾਇਆ ਹੈ ਜੀ, ਤੁਸੀਂ? ਬਿਲਕੁਲ। ਤੇ ਇਹ ਕਿੰਨੇ ਪੌਦੇ ਲੱਗਦੇ ਆ ਇੱਕ ਖੇਤ 'ਚ? ਇਹ ਤਕਰੀਬਨ ਤੁਸੀਂ 110-20 ਤੋਂ ਰੱਖ ਕੇ 156 100-150 ਤੱਕ ਤੁਸੀਂ ਲਾ ਯਾਨੀ ਕਿ ਸਕਦੇ ਹੋ। 110 ਤੋਂ ਲੈ ਕੇ 150 ਤੱਕ ਪੌਦਾ ਉਹ ਜਿਹੜਾ ਤੁਹਾਡੇ ਤੇ ਲੱਗ ਸਕਦਾ। ਡਿਪੈਂਡ ਕਰਦਾ। ਅਗਰ ਤੁਸੀਂ ਵਿੱਚ ਕੋਈ ਫਸਲ ਬੀਜਣੀ ਹੈ ਨਾ ਤੇ ਫਿਰ ਤੁਸੀਂ ਡਿਸਟੈਂਸ ਜ਼ਿਆਦਾ ਰੱਖ ਲਵੋ। ਜੇ ਤੁਸੀਂ ਕੋਈ ਫਸਲ ਨਹੀਂ ਬੀਜਣੀ ਫਿਰ ਤੁਸੀਂ ਡਿਸਟੈਂਸ ਘੱਟ ਲਾ ਲਓ। ਅੱਛਾ ਇਹਦਾ ਫਲ ਕਿੰਨੇ ਸਾਲ ਬਾਅਦ ਚੱਕਦਾ ਵਾ ਪੌਦਾ? ਇਹ ਦੂਸਰੇ ਸਾਲ ਥੋੜਾ ਬਹੁਤ ਖਾਣ ਪੀਣ ਦੇ ਦਿੰਦਾ ਹੈ। ਅੱਛਾ ਤੀਸਰੇ ਸਾਲ ਭਰਪੂਰ ਫਲ ਲੱਗਦਾ ਇਹਨੂੰ। ਯਾਨੀ ਕਿ 2 ਸਾਲ ਤੀਸਰੇ ਸਾਲ ਜਿਹੜਾ ਨਾ ਹਾਂਜੀ। ਫਲ। ਕੀ ਬਾਤ। ਤੀਸਰੇ ਫਲ ਸਾਲ ਦੂਸਰੇ ਸਾਲ ਸਰ ਇੱਕ ਸਾਲ ਤੁਸੀਂ ਲਾਇਆ, ਸਾਲ ਸੇਵਾ ਕਰੋ, ਦੂਸਰੇ ਸਾਲ ਤੁਹਾਨੂੰ ਦਾਣੇ ਖਾਣ ਨੂੰ ਲੱਭਣ ਦੇ ਵਿੱਚ ਲਾਓ ਜੀ ਹਰ ਬੰਦਾ 2-4 ਕਨਾਲ। ਤੇ ਤੀਸਰੇ ਸਾਲ ਭਰਪੂਰ ਫਲ ਲੱਗਦਾ ਇਹਨੂੰ। ਅੱਛਾ ਹੁਣ ਇਹ ਜਿਹੜਾ ਇਹ ਪੌਦੇ ਪੂਰੇ ਜਵਾਨ ਆ ਇਹ ਜੀ ਕਿੰਨੀ ਇਹ ਫੁੱਲ ਉਮਰ ਬਹੁਤ ਦੇ? ਜਵਾਨ ਹੈ। ਇਹ ਤਕਰੀਬਨ 8 ਤੋਂ 10 ਸਾਲ ਇਹਨਾਂ ਦੀ ਏਜ ਅੱਛਾ ਹੋ ਗਈ। ਹੁਣ ਇਹਨਾਂ ਦੀ ਕਿੰਨੀ ਕੁ ਪੈਦਾਵਾਰ ਆ? ਇਹ ਇੱਕ ਪੌਦਾ ਘੱਟ ਤੋਂ ਘੱਟ 2.5 ਤੋਂ 3 ਮਣ ਫਰੂਟ ਦਿੰਦਾ ਹੈ। 2.5 ਤੋਂ 3 ਮਣ। ਜੀ। ਅੱਛਾ ਇਹਦਾ ਆਂਦਾ ਫਲ ਕਿਹੜੇ ਦਿਨਾਂ 'ਚ ਆ? ਇਹਦਾ ਸਾਡਾ ਜੁਲਾਈ ਚ ਨਹੀਂ ਮਈ? ਨਹੀਂ ਇਹ ਮਾਰਚ ਚ ਫਰੂਟ ਨਿਕਲ ਆਂਦਾ ਹੈ। ਮਾਰਚ ਅਪ੍ਰੈਲ ਦੇ ਐਂਡ ਤੇ ਮਈ ਦੇ ਸਟਾਰਟ ਤੇ
ਮਈ ਯਾਨੀ ਦੇ ਕਿ ਵਿੱਚ ਪਸ਼ਾਵਰ ਤੇ ਸਵਾਤ ਵਾਲੇ ਤੋਂ ਪਹਿਲੇ ਆ ਸਭ ਗਏ। ਨਾਲੋਂ ਪਹਿਲੇ, ਹਾਂਜੀ ਤੇ ਬਿਲਕੁਲ ਇਸ ਕਰਕੇ ਰੇਟ ਵੀ ਇਹਦਾ ਚੰਗਾ। ਰੇਟ ਅੱਛਾ ਮਿਲਦਾ। ਅੱਛਾ, ਜਿਹੜੀ 5 ਕਿਲੋ ਵਾਲੀ ਪੇਟੀ ਆ ਹਾਂਜੀ, ਉਹ ਕਿੰਨੇ ਕੁ ਦੀ ਜਿਹੜੀ ਹੈ ਨਾ ਵਿਕਦੀ ਆ? ਉਹ ਤਕਰੀਬਨ 8-900 ਹਜ਼ਾਰ ਰੁਪਏ ਦੀ, ਅੱਛਾ ਰੇਟ ਹੋਵੇ ਤਾਂ 1500-2000 ਤੱਕ ਵੀ ਵਿਕ ਜਾਂਦੀ ਹੈ। ਵਿਕ ਜਾਂਦੀ ਹੈ। ਯਾਨੀ ਕਿ ਦੇਖੋ, ਅਗਰ 100 ਰੁਪਏ ਕਿਲੋ ਵੀ ਅਗਰ ਕੋਈ ਫਲ ਵਿਕਦਾ ਵਾ ਨਾ, ਤੇ ਜ਼ਿਮੀਦਾਰ ਲਈ ਉਹ ਬੜਾ ਬਹੁਤ ਅੱਛਾ ਰੇਟ ਹੈ ਬਿਹਤਰ ਆ, ਜ਼ਿਮੀਦਾਰ ਲਈ, ਕਿਉਂਕਿ 40 ਜ਼ਿਮੀਦਾਰ ਕਿਲੋ ਬੜਾ ਖੁਸ਼ਹਾਲ ਹੁੰਦੇ ਤੇ। ਹਾਂ। ਤੇ ਅੱਛਾ, ਇਹ ਪੌਦੇ ਕਿੰਨੇ ਦਾ ਜਿਹੜਾ ਵਾ ਨਾ ਤੁਹਾਡੇ ਕੋਲ ਹੈ ਪੌਦੇ ਇਹਦੇ? ਨਹੀਂ, ਇਹਦੇ ਪੌਦੇ ਸਵਾਦ ਚ ਸਵਾਦ ਤਿਆਰ ਤੋਂ ਹੁੰਦੇ ਨੇ, ਉੱਥੋਂ ਹੀ ਆਉਂਦੇ ਨੇ। ਤੇ ਕਿਤਨੇ ਕੁ ਦਾ ਪੌਦਾ ਮਿਲ ਪੌਦਾ ਜਾਂਦਾ ਐਡਾ ਵਾ? ਮਹਿੰਗਾ ਕੋਈ ਨਹੀਂ, 100 ਤੋਂ ਰੱਖ ਕੇ 150-200 ਤੱਕ। ਅੱਛਾ, ਇਹਨੂੰ ਬਿਮਾਰੀਆਂ ਕਿਹੜੀਆਂ ਪੈਂਦੀਆਂ ਵਾ? ਇਹਨੂੰ ਕੋਈ ਬਿਮਾਰੀ ਨਹੀਂ ਪੈਂਦੀ, ਸਿਰਫ ਫਰੂਟ ਜਦੋਂ ਤਿਆਰ ਹੁੰਦਾ ਹੈ ਨਾ, ਉਦੋਂ ਇਹਨੂੰ ਮੱਖੀ ਦਾ ਅਟੈਕ ਹੁੰਦਾ ਹੈ। ਹਾਂ, ਫਰੂਟ ਫਲਾਈ ਦਾ। ਹਾਂਜੀ, ਫਰੂਟ ਫਲਾਈ ਦਾ ਅਟੈਕ ਹੁੰਦਾ। ਉਸ ਤੋਂ ਬਾਅਦ ਤੁਸੀਂ ਇਹਨੂੰ ਸਿਰਫ ਇਹਦੇ ਤੋਂ ਪਾਣੀ ਥੋੜਾ ਜਿਹਾ ਦੂਰ ਰੱਖਣਾ ਹੈ। ਅੱਛਾ, ਇਹਨੂੰ ਫੰਗਸ ਲੱਗਦੀ ਪਾਣੀ ਦੀ ਵਜ੍ਹਾ ਤੋਂ, ਅੱਛਾ। ਪਾਣੀ ਜ਼ਿਆਦਾ ਇਹ ਦੀ ਬੜੀ ਵਜ੍ਹਾ ਕੰਮ ਦੀ ਗੱਲ ਦੱਸੀ ਤੋਂ। ਆ ਹਾਂਜੀ, ਕਿ ਇਹਨੂੰ ਸਿਰਫ ਇਹ ਦੋ ਚੀਜ਼ਾਂ ਦਾ ਪਰਹੇਜ਼ ਕਰਨਾ ਹੈ, ਬਾਕੀ ਬਹੁਤ ਕਾਮਯਾਬ ਹੈ। ਅੱਛਾ, ਸਪਰੇ ਸਪਰੂ ਸਪਰੇ ਮੈਂ ਸਿਰਫ ਫਲ ਤੇ ਹੀ, ਹੋਰ ਫਲ ਕੋਈ ਤੇ ਕੋਈ ਮਤਲਬ ਤੇ ਖਾਦ ਖੂਦ ਦਾ ਕਿੰਨਾ ਕੁ? ਖਾਦ ਇਹਨੂੰ ਵੀ ਥੋੜੀ ਹਲਕੀ ਪੈਂਦੀ, ਜ਼ਿਆਦਾ ਨਹੀਂ ਪੈਂਦੀ ਹੈਗੀ। ਅੱਛਾ, ਇਹ ਸਾਰਾ ਇਹਦੇ ਚ ਹੋਰ ਤਾਂ ਕੋਈ ਫਸਲ ਸਿਰਫ ਫਸਲ ਨਹੀਂ ਗੋਬਰ, ਚੱਲਣ ਜੇ ਅਗਰ ਤੁਸੀਂ ਥੱਲੇ ਨੂੰ ਭਲ ਪਾ ਦਿਓ, ਗੋਬਰ ਜਿਹਨੂੰ ਅਸੀਂ ਕਹਿੰਦੇ ਆ, ਹਾਂ। ਮੱਝਾਂ ਦਾ, ਰੂੜੀ ਉਹ ਜਿਹੜੀ ਆ ਤੁਹਾਨੂੰ ਖਾਦ ਪਾਉਣ ਦੀ ਜ਼ਰੂਰਤ ਕੋਈ ਨਹੀਂ। ਰੂੜੀ ਨਹੀਂ, ਇਹ ਉੱਤੇ ਹੀ ਤਿਆਰ ਇਹ ਹੁੰਦਾ। ਉੱਪਰ ਹੀ ਤਿਆਰ ਹੋ ਜਾਂਦਾ ਵਾ। ਇਹਦੀ ਕੋਈ ਪੈਲ ਪੂਲ ਨਹੀਂ ਅੱਛਾ, ਪੈਂਦੀ। ਉਹ ਜਿਹੜਾ ਇਹ ਸਾਡੇ ਕੋਲ ਅਰਲੀ ਗ੍ਰੈਂਡ ਅਰਲੀ ਤੁਸੀਂ ਗ੍ਰੈਂਡ ਉਹ ਫੰਗਸ ਦੱਸਿਆ, ਉਹਨੂੰ ਤਾਂ ਨਹੀਂ ਪੈਂਦੀ ਬਾਗ ਨੂੰ? ਉਹਨੂੰ ਐਵਾਕਾਡੋ ਨੂੰ? ਐਵਾਕਾਡੋ ਨੂੰ ਉਹ ਨਹੀਂ, ਉਹਨੂੰ ਘੱਟ ਪੈਂਦੀ ਹੈ, ਲੇਕਿਨ ਜ਼ਿਆਦਾ ਪਾਣੀ ਤੁਹਾਡੇ ਹੋਵੇ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈ, ਨਮੀ ਜ਼ਿਆਦਾ ਇੱਥੇ ਬਹੁਤ ਜ਼ਿਆਦਾ ਵਾ। ਜ਼ਿਆਦਾ ਇੱਥੇ ਨਮੀ ਹੈ, ਤੇ ਲੇਕਿਨ ਉਹਨੂੰ ਕੋਈ ਪਰਵਾਹ ਨਹੀਂ। ਠੀਕ ਹੈ, ਹਾਂਜੀ, ਠੀਕ ਹੈ ਜੀ। ਹਾਂ, ਠੀਕ ਹੈ। ਇਹਦੀ ਤਕਰੀਬਨ ਬੁਨਿਆਦੀ ਮਾਲੂਮਾਤ ਹੋ ਗਈਆਂ ਵਾ। ਤੁਸੀਂ ਗੱਲ ਕਰ ਲਓ ਕੀ ਕਰਨੀ। ਗੱਲ ਮੈਂ ਇਹੀ ਕਰਨੀ ਸੀ ਵੀ ਤੁਸੀਂ ਅੱਗੇ ਵਿੱਚ ਕਿਹਾ ਵੀ ਇਹਦੇ ਵਿੱਚ ਤੁਸੀਂ ਜੇ ਫਸਲ ਲਾਣੀ ਹੈ ਤੇ ਇੰਨਾ ਫਾਸਲਾ ਕਰ ਲਓ, ਜੇ ਨਹੀਂ ਲਾਣੀ ਤਾਂ ਇੰਨਾ ਫਾਸਲਾ। ਬਿਲਕੁਲ, ਪਹਿਲੇ 2 ਮੈਨੂੰ ਸਾਲ ਦੱਸੋ ਤੁਸੀਂ ਨਾ ਫਸਲ ਲਾ ਆਪਣਾ- ਸਕਦੇ ਜਿੰਦੇ ਚ। ਨਹੀਂ ਭਾਈ ਜਾਨ, ਮੈਨੂੰ ਇਹ ਗੱਲ ਦੱਸੋ ਵੀ ਇਹਦਾ ਜਿੰਨਾ ਵੀ ਫਾਸਲਾ ਵਧਾ ਲਈਏ, ਹਾਂਜੀ, ਤੇ ਇਹ ਫਸਲ ਵਾਲੀ ਤਾਂ ਗੱਲ ਝੂਠ ਆ ਯਾਰ। ਹੁਣ ਇਹਨੂੰ ਮੈਨੂੰ ਦੱਸ ਇੱਥੇ ਕਿਹੜੀ ਫਸਲ ਇਹ ਹੋਵੇ ਨਾ, ਜਨਾਬ, ਟਰੈਕਟਰ ਟੱਗੇ ਵੀ ਨਹੀਂ ਟੱਪ ਸਕਦੇ। 5-6 ਸਾਲ ਤੋਂ ਬਾਅਦ ਇਹ 5 ਸਾਲ, ਇਹ 8-9 ਸਾਲ ਦੀ ਏਜ ਹੋ ਗਈ ਹੈ। ਅੱਛਾ ਪਹਿਲੇ 2 ਸਾਲ ਦੀ ਗੱਲ ਕਰਨਾ ਪਿਆ ਮੈਂ। ਪਹਿਲੇ 2 ਸਾਲ ਜਦੋਂ ਪੌਦੇ ਛੋਟੇ ਹੋਣਦੇ, ਅੱਛਾ, ਉਹ ਮੈਂ ਤੁਹਾਨੂੰ ਦਿਖਾਣਾ ਕਿ ਛੋਟਾ ਬਾਗ ਵੀ ਹੈਗਾ। ਉਹ ਛੋਟੇ ਜਿਹੇ ਤਾਂ ਫਿਰ ਹੋ ਸਕਦੀ। ਹਾਂਜੀ, ਛੋਟੇ ਦੀ ਕਰਾਈਏ। ਉਸ ਤੋਂ ਬਾਅਦ ਇਹ ਤਾਂ ਹੁਣ ਫੁੱਲ ਜਵਾਨ ਹੈ। ਕੈਮਰਾ ਮੈਂ ਮਾਰ ਇਹ ਜੀ ਇਹ ਦੇਖੋ ਨਾ, ਫੁੱਲ ਜਵਾਨ ਹੈ। ਇਹਦੇ ਚ ਹੁਣ ਕੁਝ ਨਹੀਂ ਬਚੀਚਣਾ, ਸਿਰਫ ਪਹਿਲੇ ਸਾਲ ਦੋ। ਇਹਦੇ ਮੇਰੇ ਲਿਆ ਕੈਮਰਾ। ਤੁਹਾਨੂੰ ਪਤਾ ਜ਼ਿਮੀਦਾਰ ਦੇ ਹਾਲਾਤ ਜੀ- ਕੀ ਨੇ, ਉਹਦੀ ਕੋਸ਼ਿਸ਼ ਇਹੀ ਹੈ ਕਿ ਮੈਂ ਖਰਚਾ ਕੱਢ ਲਵਾਂ ਵਿੱਚੋਂ। ਇਹ ਜੀ ਆਪ ਇੱਕ ਫਸਲ ਆ, ਇਹਦੇ ਵਿੱਚ ਕੋਈ ਫਸਲ ਨਹੀਂ। ਇਹ ਫਸਲ ਹੀ ਆ ਜਿਹੜੀ ਨਹੀਂ, ਅਸੀਂ ਇੰਨੀ ਲਾਈ। ਤਕੜੀ ਫਸਲ ਆ, ਜ਼ਰੂਰਤ ਹੀ ਨਹੀਂ ਹੈ ਦੂਸਰੀ ਫਸਲ। ਹਾਂ, ਇਹ ਮੋਟੀ ਫਸਲ ਆ, ਵੱਡੀ ਫਸਲ ਆ, ਲੱਖਾਂ ਰੁਪਈਆਂ ਵਾਲੀ ਫਸਲ ਆ। ਇਹ ਫਸਲ ਆ ਬਸ, ਇਹਦੇ ਚ ਫਸਲ ਕਾਹਨੂੰ ਤੁਲਨੀ। ਹਾਂ, ਇਹ ਆ ਵੀ ਨਿੱਕੇ ਹੁੰਦਿਆਂ ਵਿੱਚ ਪੱਠਾ ਪਾੜਾ ਤੁਸੀਂ ਗੜ ਸਕਦੇ। ਹਾਂਜੀ ਹਾਂਜੀ, ਬਿਲਕੁਲ ਛੋਟੇ 2 ਸਾਲ ਜਦੋਂ ਜਿਹੜੇ ਫਲ ਨਹੀਂ ਦਿੰਦੀ, ਜਦੋਂ ਤੱਕ ਫਲ ਲੈਂਦੀ ਹੈ ਜਦੋਂ ਤੇ ਫਲ ਫਿਰ ਦੇਣਾ ਸ਼ੁਰੂ ਹੋ ਜਾਏਗੀ, ਫਿਰ ਨਹੀਂ ਇਦਾਂ ਹੀ ਆ ਯਾਰ, ਜਿੱਦਾਂ ਅਮਰੂਦ ਕਿੰਨੂ ਆਪਾਂ ਲਾਉਂਦੇ ਆ, ਅੰਬਾਂ ਦੇ ਬਾਗ ਲਾਉਂਦੇ, ਉਦਾਂ ਹੀ ਇਹ ਵੀ ਬਾਗ ਹੀ ਆ, ਕੋਈ ਨਵੀਂ ਗੱਲ ਤੇ ਨਹੀਂ। ਅੱਛਾ ਜੀ, ਨਾਂ ਕੀ ਦੱਸਿਆ? ਅਬਦੁਲ ਗਫੂਰ ਸਾਹਿਬ ਨੇ ਜੀ ਸਾਨੂੰ ਪਹਿਲਾਂ ਤੁਹਾਨੂੰ ਸਾਹਮਣੇ ਉਹ ਜਿਹੜਾ ਐਵਾਕਾਡੋ ਦਿਖਾਇਆ, ਫਿਰ ਗਾਂ ਦਿਖਾਇਆ, ਜਾਪਾਨੀ ਫਲ ਦਿਖਾਇਆ, ਫਿਰ ਆੜੂ ਸਾ। ਇਹ ਸਾਰੀਆਂ ਫਸਲਾਂ ਉਹ ਫਸਲਾਂ ਜਿਹਦੇ ਵਿੱਚ ਜ਼ਿਮੀਦਾਰ ਦੀ ਫਸਲ, ਜ਼ਿਮੀਦਾਰ ਦੀ ਮਰਜ਼ੀ। ਇੱਕ ਕਹਿੰਦੇ ਇਸ ਤੋਂ ਵੀ ਕੀਮਤੀ ਫਸਲ ਹੈ, ਨਵੀਂ ਫਸਲ 0 ਮੀਟਰ, ਉਹ ਵੀ ਤੁਹਾਨੂੰ ਜਾ ਕੇ ਵਿਖਾਉਂਦੇ ਆ। ਉਹ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ, ਉਹ ਵੀ ਪਾਕਿਸਤਾਨ ਦੇ ਵਿੱਚ ਨਵੀਂ ਆਈ ਆ। ਆ ਜਾਓ, ਤੁਹਾਨੂੰ ਦਿਖਾਉਂਦੇ ਆ ਉਹ ਫਸਲ। ਜੇ ਤੁਹਾਡੇ ਉਹ ਪਸੰਦ ਆਈ, ਇਹ 3 ਨਾ ਲਾਇਓ, ਉਹ ਲਾ ਲਿਓ। ਆ ਜਾਓ। ਚਲੋ ਜੀ, ਮਤਲਬ ਤੁਹਾਨੂੰ ਅਸੀਂ ਏਕੜ ਪੂਰਾ ਵਿਖਾਵਾਂਗੇ ਇਨਸ਼ਾਅੱਲਾ। ਚਲੋ ਲਓ ਜੀ, ਅਸੀਂ ਹੁਣ ਐਸੀ ਖੇਤੀ ਦੇ ਵਿੱਚ ਆਏ ਆ ਕਿ ਸਾਨੂੰ ਹੁਣ ਤੱਕ ਅਸੀਂ ਸਮਝਦੇ ਰਹੇ ਹਾਂ ਵੀ ਡਾਇਨਾਸੌਰ ਹਰਾਮ ਹੁੰਦਾ, ਹੁਣ ਪਤਾ ਲੱਗਿਆ ਵੀ ਡਾਇਨਾਸੌਰ ਹਲਾਲ ਹੁੰਦਾ। ਡਰੈਗਨ ਵੀ, ਹੁਣ ਡਰੈਗਨ ਵੀ ਹਲਾਲ ਆ। ਇਹ ਖਾਣ ਵਾਲੀ ਸ਼ੈ ਦਾ ਨਾਮ ਆ ਡਰੈਗਨ ਫਰੂਟ ਸਾਦੇ ਆ। ਹਾਂਜੀ, ਆ ਜਿਹੜੇ ਤੁਸੀਂ ਦੇਖ ਰਹੇ ਨਾ ਪਿੱਛੇ ਆ ਝਿੰਗੇ ਮਿੰਗੇ ਜੇ, ਆ ਜਿਹੜੇ ਪੌਦੇ ਆ, ਇਹ ਸਾਰੇ ਇਹ ਪੌਦੇ ਆ। ਇਦਾਂ ਹੀ ਬਸ ਲਗਰਾਂ ਜੀਆਂ ਹੁੰਦੀਆਂ ਇਹਦੀਆਂ, ਤੇ ਹੇਠੋਂ ਉਹਨਾਂ ਨੇ ਬਾਂਸ ਬੂੰਸ ਲਾ ਕੇ, ਜਾਂ ਕੋਈ ਵੀ ਤੁਸੀਂ ਲੋਹੇ ਦਾ ਸ਼ਿਕੰਜਾ ਲੱਗਣੇ ਨੇ ਜੀ, ਪਿੱਲਰ ਲਗਾ ਕੇ ਤੇ ਇਹ ਸਹਾਰੇ ਨਾਲ ਬੰਨ ਕੇ ਫਿਰ ਉੱਪਰ ਖੜੇ ਹੁੰਦੇ ਨੇ। ਪਿੱਲਰ ਲੱਗਣੇ ਨੇ ਪੂਰਾ, ਇਹਦੇ ਤੇ ਪ੍ਰਾਪਰ ਕੰਮ ਹੋਏਗਾ, ਤਾਰ ਵੱਜੇਗੀ। ਅੱਛਾ, ਇੱਥੇ ਕੋਈ ਲੱਗਾ ਵੀ ਹੋਇਆ? ਆ ਇੱਥੇ 1-2 ਦਾਣੇ ਸਾਡਾ ਮਾਸ਼ਾਅੱਲਾ ਪਹਿਲੇ ਆ ਡਾਇਨਾਸੌਰ ਡਰੈਗਨ ਲੱਗਾ ਜੀ, ਸਾਡੀ ਕਾਮਯਾਬੀ ਹੋ ਗਈ ਏ। ਤੇ ਇਹ ਅੱਲਾ ਦੇ ਹੁਕਮ ਨਾਲ ਸਾਨੂੰ ਇਹ ਪਹਿਲਾ ਫਰੂਟ ਮਿਲ ਗਿਆ, ਇਹਦੀ ਕਾਮਯਾਬੀ ਮਿਲ ਗਈ ਸਾਨੂੰ। ਮੁਬਾਰਕ ਹੋਵੇ ਜੀ। ਹਾਂਜੀ, ਅੱਛਾ ਜੀ, ਇਹ ਗਫੂਰ ਸਾਹਿਬ ਇਹ ਦੱਸੋ ਵੀ ਇਹ ਪੌਦੇ ਦੀ ਉਮਰ ਕਿੰਨੀ ਆ? 1 ਸਾਲ ਏਜ ਇਹਨਾਂ ਦੀ। 1 ਸਾਲ ਆ। ਹਾਂਜੀ, ਪਹਿਲੋਂ 6 ਜ਼ਮੀਨ ਸ਼ਿਫਟਿੰਗ। ਅੱਛਾ, ਜ਼ਮੀਨ ਚ ਪਹਿਲੋਂ 6 ਮਹੀਨੇ ਦਾ ਹਾਂਜੀ, 6 ਨਰਸਰੀ ਚ ਮਹੀਨੇ, ਟੋਟਲ, ਯਾਨੀ ਕਿ 1.5 ਸਾਲ। ਡੇਢ ਸਾਲ ਦਾ 1.5 ਸਾਲ ਦਾ। ਹਾਂਜੀ। ਅੱਛਾ, ਇਹ ਵੈਰਾਈਟੀ ਕਿਹੜੀ ਆ? ਇਹ ਸਾਡੇ ਕੋਲ 3 ਤੋਂ 4 ਵੈਰਾਈਟੀਆਂ ਨੇ। ਅੱਛਾ, ਇੱਕ ਸਾਡੇ ਕੋਲ ਇੰਡੀਆ ਵਾਲੀ ਸੀ ਵੈਰਾਈਟੀ ਹੈ, ਸਿਆਮ ਸੀ, ਇੱਕ ਸਿਆਮ ਖੱਲੀ ਸਿਆਮ। ਅੱਛਾ, ਉਸ ਤੋਂ ਬਾਅਦ ਅਮਰੀਕਨ ਬਿਊਟੀ ਹੈ, ਉਸ ਤੋਂ ਬਾਅਦ ਰੈੱਡ ਤਾਇਵਾਨ ਹੈ, ਉਸ ਤੋਂ ਬਾਅਦ ਸਾਡੇ ਕੋਲ ਚਾਈਨਾ ਵਾਲੀ ਵੈਰਾਈਟੀ ਹੈ,
ਤੇ ਸਾਡੇ ਕੋਲ ਯੈਲੋ ਵੈਰਾਈਟੀਆਂ ਵੀ ਹੈਗੀਆਂ। ਯੈਲੋ ਵੀ ਹੈ ਤੇ ਉਹ ਪਿੰਕ ਜੀ ਵੀ ਹੈ ਜਿਹੜੀ ਇੱਕ ਅੰਦਰੋਂ ਬਾਹਰੋਂ ਯੈਲੋ ਅੰਦਰੋਂ ਵਾਈਟ, ਇੱਕ ਬਾਹਰੋਂ ਰੈੱਡ ਅੰਦਰੋਂ ਰੈੱਡ, ਇੱਕ ਅੰਦਰੋਂ ਬਾਹਰੋਂ ਰੈੱਡ ਅੰਦਰੋਂ ਵਾਈਟ। ਅੱਛਾ ਹਾਂਜੀ, ਲੇਕਿਨ ਉਹਦੇ ਅੱਗੋਂ ਬੇਸਿਕਲੀ ਕਲਰ ਇਹਨਾਂ ਦੇ ਆ ਹੀ ਨੇ, ਤੇ ਜਿਹੜੇ ਅੰਦਰੋਂ ਹੋਰ ਵੈਰਾਈਟੀਆਂ ਦੇ ਨਾਮ ਬਹੁਤ ਨੇ। ਨਾਮ ਬਹੁਤ ਹੈ, ਯਾਨੀ ਕਿ ਇਹ ਆ ਵੀ ਜਾਂ ਤਾਂ ਅੰਦਰੋਂ ਬਾਹਰੋਂ ਰੈੱਡ ਜਾਂ ਇਹ ਹੈ ਕਿ ਅੰਦਰੋਂ ਰੈੱਡ ਤੇ ਬੇਸਿਕ ਅੰਦਰੋਂ ਚੀਜ਼ਾਂ ਆਈ ਨੇ, ਹਾਂ, ਬਾਹਰੋਂ ਤੇ- ਯੈਲੋ ਅੰਦਰੋਂ ਰੈੱਡ, ਹੂੰ, ਅੰਦਰੋਂ ਵਾਈਟ, ਅੰਦਰੋਂ ਤੇ white। ਬਾਹਰੋਂ ਰੈੱਡ ਤੇ ਅੰਦਰੋਂ ਵਾਈਟ, ਬਾਹਰੋਂ ਰੈੱਡ ਤੇ ਅੰਦਰੋਂ ਰੈੱਡ। ਅੱਛਾ ਠੀਕ ਹੈ, ਯਾਨੀ ਕਿ fruit ਦੀ। ਫਰੂਟ ਦੀ। ਹਾਂਜੀ, ਤੇ ਇਹ ਫਰੂਟ ਦਾ ਰੇਟ ਕਿਆ ਪਾਕਿਸਤਾਨ ਦੀ ਮਾਰਕੀਟ ਵਿੱਚ ਇਹਦਾ ਵੀ ਰੇਟ ਬਹੁਤ ਹਾਈ ਇਸ ਟਾਈਮ ਜਾ ਰਿਹਾ ਹੈ। ਅੱਛਾ ਇਹ 2000 ਰੁਪਏ 1500 2000 ਰੁਪਏ ਦਾ ਇੱਕ ਪੀਸ ਵਿਕਦਾ ਅੱਛਾ ਇਹਦਾ। ਅੱਛਾ, ਇੱਕ ਇਹ ਦੱਸੋ ਕਿ ਇੱਕ ਪੌਦਾ ਜਿਹੜਾ ਵਾ ਇਹਦਾ ਕਿੰਨਾ ਕੁ ਪੋਟੈਂਸ਼ੀਅਲ ਹੈ, ਕਿੰਨਾ ਕੁ ਫਲ ਇਹ ਲੈ ਸਕਦਾ ਵਾ ਕੋਈ 3-4 ਸਾਲ ਦੀ ਇਹ ਜੀ ਦੱਸਿਆ ਇਹ ਜਾਂਦਾ ਹੈ ਹੂੰ। ਤਕਰੀਬਨ ਇਹ 8 ਤੋਂ 10 ਕਿਲੋ ਫਰੂਟ ਲੈਂਦਾ ਹੈ 8 ਤੋਂ 10 ਕਿਲੋ ਇੱਕ ਪੌਦਾ ਤੇ ਸਾਲ ਪੂਰਾ। ਸਾਲ ਚ ਤੇ ਸੀਜ਼ਨ ਪੂਰਾ, ਯਾਨੀ ਕਿ ਖੇਤ ਚ ਕਿੰਨੇ ਪੌਦੇ ਲੱਗਦੇ ਆ? ਇਹ ਖੇਤ ਵਿੱਚ ਅਸੀਂ ਲਗਾਇਆ ਜੀ 2 ਫੁੱਟ ਤੇ। ਅੱਛਾ 2 ਫੁੱਟ, ਇਹ ਲੇਕਿਨ ਇਹ ਤਾਂ ਬਹੁਤ ਨੇੜੇ ਆ। ਇਹ ਬਹੁਤ ਨੇੜੇ ਵੇ। ਹਾਂ। ਅਸੀਂ ਇਹਨੂੰ ਹਾਈ ਡੈਂਸਿਟੀ ਤੋਂ ਸਮਝ ਕੋ ਕਰਕੇ ਲਾਇਆ ਹੈ। ਅੱਛਾ ਠੀਕ ਹੈ। ਜਿਵੇਂ ਦੂਸਰੇ ਲਗਾਉਂਦੇ ਨੇ ਚਾਈਨਾ ਚ ਲੱਗਦਾ, ਉਹ ਤਕਰੀਬਨ 8 ਤੋਂ 10 ਫੁੱਟ ਤੇ ਰੱਖ ਕੇ 4 ਪੌਦੇ ਲਾਏ। ਹਾਂ, ਅਸੀਂ ਉਨੀ ਰੇਂਜ ਦੇ ਵਿੱਚ ਤਕਰੀਬਨ 8 ਤੋਂ 8 ਪੌਦੇ ਲਾਏ। ਉਹ ਆਮ ਤੌਰ ਤੇ ਪਿੱਲਰ ਦੇ ਨਾਲ ਚਾਰੇ ਪਾਸੇ ਪਿੱਲਰ ਦੇ ਨਾਲ ਚਾਰੇ ਪਾਸੇ ਅਸੀਂ 4 ਇਹ ਪੌਦੇ ਪਿੱਲਰ ਲੱਗਦੇ। ਵਿੱਚ ਲਗਾਵਾਂਗੇ ਇਹਨਾਂ ਦੇ। ਸਾਡਾ ਸਿਰਫ ਪਿੱਲਰ ਬਣ ਰਹੇ ਨੇ, ਪਿੱਲਰ ਦੀ ਲੇਟ। ਇਹ ਤੁਸੀਂ ਜਗਾੜ ਚੰਗਾ ਲਾਇਆ ਵਾ ਵੈਸੇ ਜਿਹੜਾ ਨਹੀਂ, ਇਹ ਆਰਜੀ ਜਗਾਰ ਹੈ। ਆਰਜ਼ੀ ਜਗਾੜ ਤੋਂ ਬਾਅਦ ਇਹ ਤਾਂ ਇਹਨੂੰ ਭਾਰ ਹੀ ਨਹੀਂ ਸਹਿਣਾ ਹੈ। ਹਾਂਜੀ, ਇਹ ਆਰਜੀ ਜਗਾਰ ਹੈ। ਪਿੱਲਰ ਬਣਦੇ ਪਏ ਨੇ ਸਾਡੇ ਥੋੜੀ ਲੇਟ ਹੈ, ਤੇ ਉਹਦੀ ਵਜ੍ਹਾ ਤੋਂ ਅਸੀਂ ਲੇਟ ਆ, ਨਹੀਂ ਤੇ ਸਾਡੇ ਲੱਗ ਅੱਛਾ, ਕਿਤੇ ਕਿਤੇ ਅਸੀਂ ਨਾ ਇਹਦੇ 'ਚ ਲਾਈਟਾਂ ਲੱਗੀਆਂ ਦੇਖੀਆਂ। ਉਹ ਅਰਲੀ ਫਰੂਟ ਲਈ ਮਤਲਬ ਲਾਈਟਾਂ ਲਗਾਉਂਦੇ ਨੇ ਇਹਦੇ ਵਿੱਚ। ਯਾਨੀ ਕਿ ਫਰੂਟ ਇੱਕ ਫਰਜ਼ ਕਰੋ ਕਿ ਤੁਸੀਂ ਮਹੀਨਾ ਜਲਦੀ ਕਢਵਾਉਣਾ ਹੈ ਨਾ, ਤੇ ਉਹ ਫਿਰ ਲਾਈਟਿੰਗ ਕਰ ਦਿੰਦੇ ਨੇ। ਸਰ ਪੋਲੀਨੇਸ਼ਨ ਵਾਸਤੇ ਉਹ ਪੋਲੀਨੇਸ਼ਨ ਦਾ ਵੀ ਇੱਕ ਬੜਾ ਅਮਲ ਹੈ। ਤਾਂ ਫੁੱਲ ਰਾਤ ਨੂੰ ਖੇਡਦਾ ਇੱਕ ਅਕਸਰ ਵੈਰਾਈਟੀਆਂ ਜਿਹੜੀਆਂ ਇਹਦੇ ਵਿੱਚ ਨੇ ਨਾ, ਉਹ ਰਾਤ ਫੁੱਲ ਖੇਡਦੀਆਂ, ਰਾਤ ਰਾਤ ਹੀ ਬੰਦ ਕਰ ਦਿੰਦੀਆਂ ਨੇ। ਅੱਛਾ ਅਗਰ ਉਹਦੀ ਫਿਰ ਪੋਲੀਨੇਸ਼ਨ ਨਾ ਹੋਵੇ ਤੇ ਫਿਰ ਉਹ ਮਤਲਬ ਫਰੂਟ ਨਹੀਂ ਬਣਦਾ। ਫਰੂਟ ਸਾਈਜ਼ ਛੋਟਾ ਰਹਿ ਜਾਂਦਾ, ਫਰੂਟ ਬਣਦਾ ਨਹੀਂ। ਅੱਛਾ ਚਲੋ ਹੁੰਦੀ ਆ ਬੇਸਿਕਲੀ। ਅੱਛਾ, ਇੱਕ ਅਗਰ ਉਹ ਪਿੱਲਰਾਂ ਵਾਲਾ ਸਿਸਟਮ ਲਗਾਇਆ ਜਾਵੇ, ਹਾਂਜੀ, ਉਹ 8 ਫੁੱਟ ਦੇ ਫਾਸਲੇ ਤੇ ਪਿੱਲਰ ਲੱਗਦਾ ਵਾ। 8 ਤੇ ਵੀ ਲਗਾ ਲੈਂਦੇ ਨੇ, 10 ਤੇ ਵੀ ਲਗਾ ਲੈਂਦੇ 10 ਤੇ ਵੀ ਲੱਗ ਉਹ ਤੇ ਆਪਣਾ- ਇਸ ਤਰ੍ਹਾਂ ਪਿੱਲਰ ਤੋਂ ਪਿੱਲਰ ਦਾ ਦੂਸਰੇ ਪਾਸੇ ਫਿਰ 10 ਫੁੱਟ ਉਹ ਵੀ ਨਹੀਂ ਵਾਇਆ। ਤੇ ਪੌਦੇ ਫਿਰ ਵਾਵਾ ਸਾਰੇ ਲੱਗ ਜਾਂਦੇ ਹੋਣੇ ਇਸ ਇਹ ਹਿਸਾਬ ਨਾਲ। ਤਕਰੀਬਨ ਇਹ ਹਾਈ ਡੈਂਸਿਟੀ ਦੇ 3 ਤੋਂ 4000 5000 ਤੱਕ ਪੌਦਾ ਲੱਗ ਜਾਂਦਾ 3 ਤੋਂ 4000 ਤੇ ਇਹ 10 ਕਿਲੋ ਤੱਕ ਇਹਦੀ ਹੈ ਅਮੂਮਨ ਇਹ ਨਹੀਂ। ਅਮੂਮਨ ਇੰਨੀ ਹੁਣ ਇਹ ਦੱਸਿਆ ਇਹ ਜਾਂਦਾ ਹੈ। ਦੱਸਿਆ ਇਹ ਜਾਂਦਾ ਬਾਕੀ ਇਨਸ਼ਾਅੱਲਾ ਹੁਣ ਸਾਡੇ ਕੋਲ ਕੁਝ ਤਜਰਬਾ ਹੋ ਗਿਆ ਹੈਗਾ, ਮਜ਼ੀਦ ਆਂਦੇ ਇਹਨੂੰ ਲੋਕੀ ਕੋਈ ਖਾਂਦੇ ਵੀ ਆ ਸ਼ੌਕ ਨਾਲ ਫਲ ਨੂੰ। ਇਹ ਬੜਾ ਮਿਠਾਸ ਵਾਲਾ ਫਲ ਹੈ ਜੀ। ਅੱਛਾ ਇਹ ਵੱਧ ਜ਼ਾਇਕਾ ਨਹੀਂ ਹੈਗਾ, ਅੱਛਾ ਅੱਛਾ ਤੇ ਬੜਾ ਜ਼ਾਇਕੇ ਵਾਲਾ ਹੈ। ਸੁਪਰ ਫੂਡ ਦੇਖਣ 'ਚ ਯਾਰ ਸੋਹਣਾ ਕੋਈ ਨਹੀਂ ਹੈ, ਫਸਲ ਇਹ ਲੱਗੀ ਜੀ ਸੋਹਣੀ ਕੋਈ ਨਹੀਂ। ਫਰੂਟ ਜਿਹੜੀ ਹੈ ਨਾ, ਇਹ ਤਾਂ ਇਦਾਂ basically ਜਿਵੇਂ ਨਾ ਕੋਈ ਸ਼ੀਸ਼ ਨਾਗ ਜਿਹੀ ਉਹ ਪਹਿਲੇ ਪਿੰਡਾਂ 'ਚ ਨਾ ਉਹ ਹੁੰਦਾ ਸੀ ਚਿੱਤਰ ਤੋੜ ਤੇ ਡੰਡਾ ਤੋੜ। ਇਹ ਡੰਡਾ ਤੋੜ ਦੀ ਇੱਕ ਲੇਟੈਸਟ ਵੈਰਾਈਟੀ ਹਾਂ, ਮਿਲਦੀ ਜੁਲਦੀ ਲੇਟੈਸਟ ਵੈਰਾਈਟੀ ਇੱਕ। ਉਹ ਗੱਲ ਕਰਤੀ ਰਾਣਾ ਸਾਹਿਬ ਨੇ ਛਿੱਤਰ ਥੋਰ ਦੀ। ਛਿੱਤਰ ਥੋਰ ਨੂੰ ਸਾਧਿਆਂ ਦੋਜ਼ਖ ਦਾ ਫਲ। ਨਹੀਂ, ਇਹ ਉਹ ਨਹੀਂ ਹੈਗਾ। ਉਹ ਦੋਜ਼ਖ ਦਾ ਫਲ ਕਹਿ ਕੇ ਨਾ ਉਹ ਪਟਾਤਾ ਹੈ। ਫਲ ਹੈ ਉਹ ਚੰਗਾ ਫਲ ਸੀ ਉਹ। ਹਾਂਜੀ, ਤੇ ਬਾੜ ਦੇ ਤੌਰ ਤੇ ਬੜਾ ਅੱਛਾ ਇਸਤੇਮਾਲ ਹਾਂਜੀ, ਤੇ ਉਹ ਛਿੱਤਰ ਥੋਰ ਕਿਤੇ ਕਿਤੇ ਲੱਗਾ, ਉਹਨੂੰ ਵੀ ਇਦਾਂ ਹੀ ਲੱਗਦਾ ਐਡਾ ਡਾਇਨਾਸੌਰ ਤਰ੍ਹਾਂ ਨਾ, ਐਡਾ ਕਿ ਲੱਗਦਾ ਉਹਦੇ 'ਚ। ਉਹਦਾ fruit ਉਹਨੂੰ ਛੋਟਾ ਤੋਂ ਕੱਟ ਕੇ ਉਹ ਵੀ ਵਿੱਚੋਂ ਐਂ ਨੱਪੀਏ ਨਾ, ਤੇ ਵਿੱਚੋਂ ਲਾਲ ਰੰਗ ਦਾ। ਉਹਨੂੰ ਪ੍ਰਿਕਲੀ ਪੈਰੀ ਵੀ ਕਈ ਬੰਦੇ ਕਹਿੰਦੇ। ਹਾਂ, ਹਾਂ, ਹਾਂ। ਹਾਂਜੀ ਹਾਂਜੀ, ਉਹ ਚੀਜ਼ ਹੋਰ ਹੈ। ਤੇ ਉਹ ਦੋਜ਼ਖ ਵਾਲੀ ਗੱਲ ਕੋਈ ਨਹੀਂ ਹੈ, ਜੇ ਕਿਤੇ ਲੱਗੇ ਉਹ ਲਾਣਾ ਚਾਹੀਦਾ, ਉਹ ਵੀ ਫਲ ਆ। ਇਹ 1.5 ਸਾਲ ਦਾ ਫਲ ਲੈਣਾ ਸ਼ੁਰੂ ਕਰ ਦਿੰਦਾ ਹਾਂਜੀ, ਵਾ। ਮਾਸ਼ਾਅੱਲਾ। ਹਾਂਜੀ, ਤੇ ਇਹਦਾ ਮਤਲਬ ਆ ਕਿ ਅਗਲੇ 1 ਸਾਲ ਬਾਅਦ ਇਹਨੇ ਫਲ ਚੱਕਣਾ ਸ਼ੁਰੂ, ਦੂਸਰੇ ਸਾਲ 'ਚ ਵਾਵਾ ਫਲ ਲਏਗਾ। ਬੜਾ ਫਲ ਲਏਗਾ। ਬਹੁਤ ਮਜ਼ੀਦ ਆਂਦੇ ਸਾਲ ਨੂੰ ਅਸੀਂ ਤੁਹਾਨੂੰ ਦੁਬਾਰਾ ਅੱਛਾ ਯਾਰ, ਮੈਨੂੰ ਇੱਕ ਗੱਲ ਦੱਸ ਤੂੰ, ਕੈਮਰਾਮੈਨ ਨਾਲ ਦਿਖਾਵੀਂ ਆਹ ਡਿਜ਼ਾਈਨ ਆ ਇਹਦੇ 'ਚ, ਜਾਂ ਤੁਸੀਂ ਬਣਾਇਆ ਜਾਂ ਇੱਥੇ ਕੋਈ ਧਾਗਾ ਬੰਨੀ ਰੱਖਿਆ? ਨਹੀਂ ਨਹੀਂ, ਇਹ ਬੇਸਿਕਲੀ ਅੱਗੋਂ ਇਹ ਪਿਛਲੀ ਸ਼ਾਖ ਇੱਥੇ ਖਤਮ ਹੋ ਜਾਂਦੀ, ਅੱਗੋਂ ਇਹਨੇ ਨਵੀਂ ਸ਼ਾਖ ਕੱਢੀ। ਇਹ ਹੁਣ ਅੱਗੋਂ ਨਵੀਂ ਸ਼ਾਖ ਜਿਹੜੀ ਫਰੂਟਿੰਗ ਤੇ ਸ਼ੁਰੂ ਹੋ ਗਈ। ਆ ਦੇਖੋ ਇਹ ਹੈ ਤਾਂ ਜਿਵੇਂ ਐਵੇਂ ਨਾ ਨਰਮ ਜਿਹਾ, ਜਿਵੇਂ ਭਾਵੇਂ ਇੰਜ ਕੜਕ ਕਰਕੇ ਨਹੀਂ ਆ ਦੇਖ ਬੜੀ ਸਹਜ ਸੀ। ਫਰੂਟਿੰਗ ਤੇ ਹਾਂਜੀ, ਫਰੂਟਿੰਗ ਸ਼ੁਰੂ ਹੋ ਜਾਏਗੀ ਇਨਸ਼ਾਅੱਲਾ। ਹੋਰ ਮਜ਼ੀਦ ਇੱਕ ਤੋਂ 4 ਸ਼ਾਖਾਂ ਪਿੱਛੇ ਦੇਖੋ ਨਾ, ਥੱਲੇ ਦੇਖੋ, ਇਹ ਥੱਲੇ ਦੇਖੋ ਨਾ, ਇੱਕ ਹੀ ਆ ਰਹੀ ਹੈ। ਇੱਕ ਉਧਰੋਂ ਤੇ ਇੱਕ ਉਧਰੋਂ, ਇੱਕ ਹੀ ਆ ਰਹੀ ਹੈ। ਅੱਗੋਂ ਆਣ ਕੇ 5-6 ਹੋ ਗਈਆਂ। ਮੈਂ ਤਾਂ ਪਹਿਲੀ ਵਾਰੀ ਜੀ ਦੇਖੀ ਆ, ਨਵਾਂ ਕੰਮ ਆ, ਨਵੀਂ ਫਸਲ ਆ ਜੀ। ਆ ਤਾਂ ਕਹਿੰਦੇ ਆ ਜੀ ਬੜੀ ਮਹਿੰਗੀ ਫਸਲ ਆ ਤੇ ਬੜੀ ਨਾਯਾਬ ਚੀਜ਼ ਆ ਇਹ ਬਾਹਰਲੇ ਮੁਲਕਾਂ ਦੀ। ਇਹ ਵੀ ਹਾਂਜੀ, ਇਹ ਵੀ ਚਾਈਨਾ ਦੀ ਹੈ। ਅੱਛਾ, ਇਹ ਚਾਈਨਾ ਵਾਲੇ ਲਿਆਏ ਨੇ। ਚਲੋ ਇਹ ਵੀ ਜੀ ਜਿਹੜੇ ਸਾਡੇ ਜ਼ਿਮੀਂਦਾਰ ਸਾਨੂੰ ਦੇਖ ਰਹੇ ਆ, ਇਹ ਵੀ ਲਾਓ, ਇਹ ਹਲਾਲ ਆ ਡਰੈਗਨ। ਹਾਂ, ਡਰੈਗਨ ਦੋ ਸਕਦਾ ਫਲ ਨਹੀਂ ਹੈਗਾ ਜੀ। ਹਾਂਜੀ, ਬੜੀ એનર્ਜੀ ਹੈ ਇਹਦੇ 'ਚ, ਬੜੀ ਡਰੈਗਨ ਗਜ਼ਾਈਅਤ ਸਾਦੇ ਹੁੰਦੇ ਸੀ, ਉਹ ਹੁੰਦਾ ਸੀ ਇੱਕ ਵੱਡੇ ਜਿਹੇ ਹਾਂਜੀ ਹਾਂਜੀ, ਹਾਂਜੀ। ਹਾਂ, ਉਹ ਤਾਂ ਹਰਾਮ ਸੀ ਨਾ ਇਹ ਹਲਾਲ। ਇਹ ਹਾਂ, ਇਹ ਫਰੂਟ ਦਾ ਨਾਂ ਕੋਈ ਹੋਰ ਨਾਂ ਰੱਖ ਲੈਂਦੇ, ਕਾਹਨੂੰ ਰੱਖਣਾ ਹੋਰ ਨਹੀਂ, ਉਹਦੀ ਮਰਜ਼ੀ ਇਹ ਤੂੰ ਨਾਂ ਕਰ ਰੱਖਿਆ ਇਹਦਾ?
ਇਹ ਕਿੱਥੋਂ ਪਿੱਛੋਂ ਹੀ ਆਇਆ ਮਤਲਬ ਇਹ ਨਾਂ ਪਤਾ ਕਿਉਂ ਰੱਖਿਆ, ਜਿਹੜਾ ਕਹਿੰਦੇ ਇਹਨੂੰ ਫਲ ਲੱਗਦਾ ਨਾ, ਉਹ ਫਲ ਦਾ ਮੂੰਹ ਡਰੈਗਨ ਵਰਗਾ। ਬਿਲਕੁਲ ਹਾਂਜੀ ਉਹਦਾ ਉਸ ਤਰ੍ਹਾਂ ਹੀ ਲੱਗਦਾ ਨਾ, ਕਹਿੰਦੇ ਹਾਂ ਉਹ ਫਲ ਦਾ ਮੂੰਹ ਡਰੈਗਨ ਵਰਗਾ, ਤਾਂ ਉਹਨੂੰ ਡਰੈਗਨ ਸਾਦੇ ਆ। ਚਲੋ ਸੱਦਣ, ਨਹੀਂ ਨਹੀਂ ਲਾਓ ਕਿਉਂ ਚਲੋ ਉਹ ਜਿਹੜਾ ਜੋ ਵੀ ਸਾਦੇ ਆ ਠੀਕ ਆ। ਇਹ ਫਲ ਲੈਣਾ ਚਾਹੀਦਾ, ਬੜੀ ਆਮਦਨ ਵਾਲਾ ਇਹ ਖੇਤੀ ਆ। ਇਹ ਤੁਹਾਨੂੰ ਅਸੀਂ ਬਤੌਰੇ ਫਸਲ ਦਿਖਾਤੀ, ਚੌਥੀ ਪੰਜਵੀਂ ਦਿਖਾ ਰਹੇ ਆ ਤੁਹਾਨੂੰ, ਯਾਨੀ ਕਿ ਮੈਂ ਸਿਰਫ ਉਹ ਗੱਲ ਜਿਹੜੀ ਘਰੋਂ ਲੈ ਕੇ ਟੁਰਿਆ ਸੀ ਨਾ ਵੀ ਮੇਰੀ ਫਸਲ ਮੇਰੀ ਮਰਜ਼ੀ ਵਾਲੀ ਗੱਲ ਵੀ ਉਹ ਜਿਹੜਾ ਓਏ ਹੋਏ ਇਹਨੂੰ ਕੰਡਾ ਵੀ ਬਹੁਤ ਹੁੰਦਾ, ਇਹ ਵੀ ਗੱਲ ਹੁਣ ਛੇੜਿਆ ਤੁਸੀਂ ਹਾਂਜੀ ਇਹ ਡਰੈਗਨ ਹੀ ਆ ਭਾਈ, ਇਹ ਫਲ ਫੁੱਲ ਕੋਈ ਨਹੀਂ, ਡਰੈਗਨ ਹੀ ਐਡਾ ਤਿੱਖਾ ਕੰਡਾ ਥਾਂ ਥਾਂ ਤੇ ਲੱਗਾ ਇਹਦੇ ਤੇ। ਅੱਛਾ ਮੈਂ ਗੱਲ ਕਰਦਾ ਸੀ ਵੀ ਉਹ ਫਸਲਾਂ ਜਿਹੜੀਆਂ ਤੁਹਾਡੀ ਮਰਜ਼ੀ ਨਾਲ ਵਿਕਣ, ਜਿਹੜੀ ਆਮਦਨ ਦੇਣ, ਜਿਹਦੇ ਤੇ ਕਿਸੇ ਦਾ ਰਾਜ ਨਾ ਹੋਵੇ, ਉਹ ਫਸਲਾਂ ਅੱਜ ਤੁਹਾਨੂੰ ਸਿਰਫ ਦਿਖਾਉਣ ਵਾਸਤੇ ਸ਼ਰਕਪੁਰ ਸ਼ਰੀਫ ਦੇ ਵਿੱਚ ਅਸੀਂ ਆਏ ਹਾਂ। ਔਲੀਆ ਅੱਲਾ ਦੀ ਧਰਤੀ ਦੇ ਉੱਤੇ ਆਏ ਆ ਤੇ ਉਹ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਇੱਥੇ ਥਾਂ ਥਾਂ ਦੇ ਉੱਤੇ ਨਵੀਆਂ ਨਵੀਆਂ ਫਸਲਾਂ। ਚੱਲੀਏ ਸ਼ਾਮ ਵਿੱਚ, ਧੁੱਪ ਖਾ ਰਹੀ ਹੈ। ਇਧਰੋਂ ਲੰਘ ਹੈ ਇੱਧਰ ਆ ਜਾਓ ਸ਼ਾਮ ਨੂੰ।